ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 462722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 462722500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 46272252500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਅਕਾਲੀ ਦਲ ਦੇ ਮੌਜੂਦਾ ਸੰਕਟ ਤੋਂ। ਉਹ ਸ਼ਬਦ ਵਰਤਨੇ ਨਹੀਂ ਚਾਹ ਰਹੇ ਸੀ ਪਰ ਫਿਰ ਵੀ ਵਰਤਨੇ ਪੈ ਰਿਹਾ ਕਿ ਬਚਿਆ ਖੁਚਿਆ ਜਿਹੜਾ ਅਕਾਲੀ ਦਲ ਹੈ ਇਹ ਵੀ ਖਿਲਰ ਗਿਆ ਤੇ 8 ਬਾਗੀਆਂ ਦੀ ਛੁੱਟੀ ਹੋ ਗਈ। ਕਿਉਂਕਿ ਬਚਿਆ ਖੁਚਿਆ ਤਾਂ ਆਪਾਂ ਕਈ ਹੋਰ ਚੀਜ਼ਾਂ ਲਈ ਵਰਤਦੇ ਹਾਂ, ਬਚਿਆ ਖੁਚਿਆ ਭੋਜਨ ਜਾਂ ਬਚੀ ਖੁਚੀ ਚੀਜ਼। ਅਕਾਲੀ ਦਲ ਤਾਂ ਫਿਰ ਵੀ ਪੰਜਾਬੀਆਂ ਦੀ, ਸਿੱਖਾਂ ਦੀਆਂ ਕੁਰਬਾਨੀਆਂ ਨਾਲ ਸਿੰਜਿਆ ਹੋਇਆ। ਬਿਲਕੁਲ, ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਸ਼ਾਨਾਮਤੀ ਹੈ ਜੀ। ਸ਼੍ਰੋਮਣੀ ਅਕਾਲੀ ਦਲ ਦਾ ਜੋ ਦੇਣ ਹੈ ਉਹ ਬਹੁਤ ਵੱਡੀ ਹੈ। ਪਰ ਜਦੋਂ ਤੋਂ ਇਹ ਟੁਕੜਿਆਂ 'ਚ ਵੰਡਿਆ ਗਿਆ, ਜਦੋਂ ਤੋਂ ਇਹ ਪਰਿਵਾਰਾਂ ਦੇ ਕਬਜ਼ਿਆਂ 'ਚ ਆਇਆ, ਸਿਧਾਂਤ ਤੋਂ ਥੜਕਿਆ, ਉਸ ਤੋਂ ਬਾਅਦ ਇਹ ਸਥਿਤੀ ਤੱਕ ਆ ਗਿਆ ਜੀ। ਸੋ ਹੁਣ ਅਕਾਲੀ ਦਲ ਦੂਸਰੀਆਂ ਧਿਰਾਂ ਲਈ ਲੜਨ ਦੀ ਬਜਾਏ ਆਪਣੇ ਕਬਜ਼ਿਆਂ ਲਈ ਲੜਨ ਲੱਗ ਪਏ। ਇਹਦੇ ਲੀਡਰ ਹੁਣ ਆਪਣੀ ਸਥਾਪਤੀ ਲਈ ਲੜਨ ਲੱਗ ਪਏ। ਸੋ ਉਸ ਸਥਿਤੀ ਦੇ ਵਿੱਚੋਂ ਇਸ ਹਾਲਾਤ ਤੇ ਤੱਕ ਆਉਣ ਦਾ ਮਾਮਲਾ, ਆਪਾਂ ਜੇਕਰ ਹੁਣ ਤਾਜ਼ੀ ਘਟਨਾਕ੍ਰਮ ਪਿਛਲੇ ਸਾਰਾ ਜੋ ਚੱਲਿਆ ਆ ਰਿਹਾ, ਆਪਾਂ ਕਿੰਨੀ ਵਾਰ ਉਹਦੀ ਚਰਚਾ ਕਰ ਚੁੱਕੇ ਹਾਂ। ਜੇ ਆਪਾਂ ਤਾਜ਼ੀ ਘਟਨਾਕ੍ਰਮ ਦੇ ਹਵਾਲੇ ਨਾਲ ਗੌਰ ਕਰੀਏ, ਜਿਸ ਦਿਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਭੰਗ ਕੀਤੀ, ਆਪਾਂ ਉਸ ਦਿਨ ਗੱਲ ਕਰ ਰਹੇ ਸੀਗੇ ਕਿ ਹੁਣ ਸੁਖਬੀਰ ਬਾਦਲ ਪੇਸ਼ ਹੋਣ ਜਾਣਗੇ। ਪਰ ਕੋਰ ਕਮੇਟੀ ਭੰਗ ਹੋਣ ਦੇ ਨਾਲ ਆਪਾਂ ਇਹ ਵੀ ਗੱਲ ਕੀਤੀ ਸੀ ਕਿ ਕੋਰ ਕਮੇਟੀ ਨਹੀਂ ਭੰਗ ਕੀਤੀ, ਬਾਗੀ ਘਰੇ ਤੌਰ ਤੇ। ਆਪਾਂ ਉਸੇ ਦਿਨ ਇਸ ਸਵਾਲ ਨਾਲ ਗੱਲ ਕੀਤੀ ਸੀ ਕਿ ਇਹਦਾ ਮਤਲਬ ਇਹੀ ਹੈ ਕਿ ਬਾਕੀਆਂ ਦੀ ਹੁਣ ਪੱਕੀ ਛੁੱਟੀ ਹੋ ਗਈ। ਸੋ ਉਸ ਦਿਨ ਉਹ ਕਾਰਵਾਈ ਦੇ ਰੂਪ 'ਚ ਹੋਈ ਸੀ ਅਣਐਲਾਨੇ ਤੌਰ ਤੇ, ਪਰ ਅੱਜ ਹੁਣ ਸੰਵਿਧਾਨਕ ਤੌਰ ਤੇ, ਆਪਣੀ ਪਾਰਟੀ ਦੇ ਸਿਧਾਂਤਕ ਤੌਰ ਤੇ ਦਾਅਵਾ ਕਰਦਿਆਂ ਹੋਇਆਂ ਸੁਖਬੀਰ ਬਾਦਲ ਦੀ ਅਨੁਸ਼ਾਸਨੀ ਕਮੇਟੀ ਨੇ ਇਹਨਾਂ ਨੂੰ ਪਰਮਾਨੈਂਟ ਅਕਾਲੀ ਦਲ ਚੋਂ ਕੱਢਤਾ। ਠੀਕ ਹੈ ਜੀ। ਜਦੋਂ ਕਿ ਚੰਦੂਮਾਜਰਾ, ਜਗੀਰ ਕੌਰ ਬਡਾਲਾ ਹੋਰਾਂ ਦੀ ਧਿਰ ਕਹਿੰਦੀ ਹੈ ਕਿ ਅਸਲੀ ਅਕਾਲੀ ਦਲ ਅਸੀਂ ਆ। ਅੱਛਾ। ਤੇ ਇਹ ਪਹਿਲਾਂ ਵੀ ਦੌਰ ਰਿਹਾ, ਜਦੋਂ ਮਤਲਬ ਕਿ ਟੋੜਾ ਸਾਹਿਬ ਹੋਰੀ ਪਰਲੇ ਪਾਸੇ ਗਏ ਤੇ ਚੰਦੂਮਾਜਰਾ ਨਾਲ ਗਏ ਸੀ, ਤਾਂ ਸੁਖਬੀਰ ਵਾਲਾ ਬਾਦਲ ਵਾਲਾ ਧੜਾ ਕਹਿੰਦਾ ਸੀ ਅਸਲੀ ਅਕਾਲੀ ਦਲ ਅਸੀਂ ਆ। ਜਦੋਂ ਢੀਂਡਸੇ ਹੋਰੀ ਬਾਹਰ ਗਏ, ਚੰਦੂਮਾਜਰੇ ਹੋਰੀ ਇੱਧਰ ਸੀ, ਤਾਂ ਕਹਿੰਦੇ ਸੀ ਢੀਂਡਸੇ ਹੋਣੀ ਗਲਤ ਨੇ, ਅਸਲੀ ਅਕਾਲੀ ਦਲ ਚੰਦੂਮਾਜਰਾ ਕਹਿੰਦਾ ਇੱਧਰ ਹੈ। ਹੁਣ ਚੰਦੂਮਾਜਰੇ ਵੀ ਉੱਧਰ ਨੇ। ਸੋ ਜਿਹੜੀ ਧਿਰ ਜਿੱਧਰ ਜਾਂਦੀ ਉਹ ਉਸ ਨੂੰ ਅਸਲੀ ਅਕਾਲੀ ਦਲ ਦੱਸਣ ਲੱਗ ਜਾਂਦੀ। ਜੀ। ਪਰ ਅਸਲ ਦੇ ਵਿੱਚ ਅਕਾਲੀ ਦਲ ਦੇ ਸਿਧਾਂਤ ਸਾਰੇ ਛੱਡ ਚੁੱਕੇ ਸੀ। ਸੋ ਇਸ ਲਈ ਕੱਲ ਜਦੋਂ ਇਹ ਰਸਮੀ ਤੌਰ ਤੇ ਕਾਰਵਾਈ ਪਾਈ ਤਾਂ ਆਪਾਂ ਉਸ ਸਮੇਂ ਦੇ ਹਵਾਲੇ ਨਾਲ ਜੇਕਰ ਗੱਲ ਕਰੀਏ ਤਾਂ ਇਹ ਕੋਰ ਕਮੇਟੀ ਭੰਗ ਹੋਣ ਦੇ ਨਾਲ ਸਪਸ਼ਟ ਹੋ ਗਿਆ ਸੀ। ਵੈਸੇ ਜਦੋਂ ਮਨਾਂ 'ਚ ਦਰਾਰ ਆ ਗਈ ਤਾਂ ਇਹ ਗੱਲਾਂ ਤਾਂ ਬਹੁਤ ਬਾਅਦ ਦੀਆਂ ਨੇ। ਹੁਣ ਹੋਇਆ ਕਿ 3 ਮੈਂਬਰੀ ਅਨੁਸ਼ਾਸਨੀ ਕਮੇਟੀ ਨੇ ਇਹ 8 ਬੰਦੇ ਕੱਢਤੇ। ਠੀਕ ਹੈ ਜੀ। ਮਤਲਬ ਵੈਸੇ ਤਾਂ ਅਨੁਸ਼ਾਸਨੀ ਕਮੇਟੀ 'ਚ ਸਿਕੰਦਰ ਸਿੰਘ ਮਲੂਕਾ ਵੀ ਸੀ ਤੇ ਉਸ ਸਮੇਂ ਵੀ ਮੁੱਦਾ ਬਣਿਆ ਸੀਗਾ, ਜਦੋਂ ਮਲੂਕਾ ਹੋਰਾਂ ਦੀ ਨੂੰਹ ਮਤਲਬ ਦੂਏ ਪਾਸੇ ਗਈ ਤਾਂ ਕਹਿੰਦੇ ਸੀ ਕਿ ਜਿਹੜਾ ਬੰਦਾ ਅਨੁਸ਼ਾਸਨੀ ਕਮੇਟੀ 'ਚ ਹੁਣ ਉਹ ਕੀ ਕਰੂਗਾ। ਸੋ ਹੁਣ ਅਨੁਸ਼ਾਸਨੀ ਕਮੇਟੀ ਜਿਹੜੇ ਚਲਾ ਰਹੇ ਸੀ ਉਹਨਾਂ 'ਚ ਬਲਵਿੰਦਰ ਸਿੰਘ ਭੁੰਦੜ, ਮਹੇਸ਼ਿੰਦਰ ਗਰੇਵਾਲ ਤੇ ਗੁਲਜ਼ਾਰ ਸਿੰਘ ਰਾਣੀਕੇ, ਇਹਨਾਂ ਤਿੰਨਾਂ ਨੇ ਅੱਜ ਕੱਲ੍ਹ ਵਾਲੀ ਟੈਕਨੀਕ ਦੇ ਹਿਸਾਬ ਨਾਲ ਫੋਨ ਦੇ ਉੱਤੇ ਹੀ ਮੀਟਿੰਗ ਕਰਕੇ 8 ਬਾਗੀਆਂ ਨੂੰ ਪਰਮਾਨੈਂਟ ਤੌਰ ਤੇ ਅਕਾਲੀ ਦਲ ਚੋਂ ਕੱਢਦਿਆਂ ਕਹਿ ਕੇ ਇਹਨਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਖਾਰਜ ਕੀਤੀ ਜਾਂਦੀ। ਠੀਕ ਹੈ ਜੀ। ਇਹਨਾਂ ਨੂੰ ਸਾਰੀਆਂ ਕਮੇਟੀਆਂ ਚੋਂ ਨਹੀਂ ਕੱਢਿਆ ਜਾਂਦਾ, ਅਕਾਲੀ ਦਲ ਚੋਂ ਵੀ ਕੱਢਿਆ ਜਾਂਦਾ। ਕਹਿੰਦੇ ਜੀ ਕਿ ਇਹਨਾਂ ਨੇ ਪਾਰਟੀ ਪਲੇਟਫਾਰਮ ਤੇ ਆਪਣੇ ਰੋਸੇ ਰੱਖਣ ਦੀ ਬਜਾਏ ਮੀਡੀਆ 'ਚ ਜਾ ਕੇ ਪਾਰਟੀ ਨੂੰ, ਪਾਰਟੀ ਦੀ ਲੀਡਰਸ਼ਿਪ ਨੂੰ ਭੰਡਿਆ, ਬਦਨਾਮ ਕੀਤਾ, ਹੈ ਨਾ, ਉਸ ਦੇ ਖਿਲਾਫ, ਪਾਰਟੀ ਖਿਲਾਫ ਕੂੜ ਪ੍ਰਚਾਰ ਕੀਤਾ। ਇਸ ਲਈ ਠੀਕ ਹੈ। ਤੇ ਦੂਜੇ ਪਾਸੇ ਬੀਬੀ ਜਗੀਰ ਕੌਰ ਹੋਰੀ ਤੇ ਚੰਦੂਮਾਜਰਾ ਹੋਰੀ ਕਹਿੰਦੇ ਕਿ ਅਨੁਸ਼ਾਸਨ ਤਾਂ ਤੁਸੀਂ ਭੰਗ ਕੀਤਾ, ਅਸੀਂ ਅਨੁਸ਼ਾਸਨ ਦੇ ਬਾਰੇ ਤਾਂ ਤੁਸੀਂ ਕਹੋ, ਤੁਸੀਂ ਤਾਂ ਚੋਣ ਨਿਸ਼ਾਨ ਵਾਲੇ ਆਪਣੀ ਤੱਕੜੀ ਦੇ ਨਾਲ ਵੀ ਨਹੀਂ ਖੜੇ। ਪ੍ਰਵੀਨ ਜੀ, ਵੈਸੇ ਤਾਂ ਜਦੋਂ ਮਤਲਬ ਲੋਕ ਸਭਾ ਚੋਣਾਂ
ਦੇ ਵਿੱਚ ਅਕਾਲੀ ਦਲ ਉਤਰ ਰਿਹਾ ਸੀਗਾ, ਉਸ ਸਮੇਂ ਹੀ ਪਤਾ ਲੱਗ ਗਿਆ ਸੀ ਕਿ ਅੰਦਰ ਬਹੁਤ ਕੁਝ ਧੁਖਣ ਲੱਗਾ। ਬਿਲਕੁਲ ਜੀ, ਬਿਲਕੁਲ ਸਹੀ ਨਹੀਂ ਸੀ। ਪਰ ਜਿੱਦਾਂ ਹੀ ਨਤੀਜੇ ਆਏ, ਨਤੀਜਿਆਂ ਤੋਂ ਬਾਅਦ ਇਹ ਖਲਾਰਾ ਬਾਹਰ ਆਉਣ ਲੱਗ ਪਿਆ। ਪਰ ਜਲੰਧਰ ਵਾਲੀ ਜਿਮਨੀ ਚੋਣ ਦੇ ਦੌਰਾਨ ਆਮੋ ਸਾਹਮਣੇ ਹੋ ਕੇ ਬੈਠ ਗਏ। ਤੋ ਉਹ ਤੋਂ ਬਾਅਦ ਸਪਸ਼ਟ ਹੋ ਗਿਆ। ਹੁਣ ਇਹ ਲੀਕ ਖਿੱਚ ਹੋ ਗਈ ਜੀ। ਹੁਣ ਇਹ ਪਤਾ ਨਹੀਂ ਕਿੱਥੇ ਜਾ ਕੇ ਪੂਰਤੀ ਹੋਣੀ ਹੈ ਕਿ ਨਹੀਂ ਹੋਣੀ, ਪਰ ਹਾਲਤ ਇਹ ਹੈ ਕਿ ਵਡਾਲਾ ਹੋਰੀ ਆਪਣੀ ਕਮੇਟੀ ਬਣਾਉਂਦੇ ਨੇ ਤਾਂ ਉਹੀ ਲੀਡਰ ਨੇ, ਸੁਖਵੀਰ ਹੋਰੀ ਆਪਣੀ ਕਮੇਟੀਆਂ ਬਣਾਉਂਦੇ ਸੀ ਤਾਂ ਉਹੀ ਲੀਡਰ ਸੀ। ਅਕਾਲੀ ਦਲ ਇਸੇ ਗੱਲ ਦੀ ਲੜਾਈ ਲੜ ਰਿਹਾ। ਅਕਾਲੀ ਦਲ ਦਾ ਵਰਕਰ, ਅਕਾਲੀ ਦਲ ਨੂੰ ਪਸੰਦ ਕਰਨ ਵਾਲੇ ਧਿਰਾਂ ਇਹੀ ਕਹਿ ਰਹੀਆਂ ਕਿ ਆ ਭਾਈ ਹੁਣ ਤੁਸੀਂ ਬਹੁਤ ਕਰ ਲਿਆ, ਤੁਸੀਂ ਪਰੇ ਹੋ ਜਾਓ, ਨਵਿਆਂ ਨੂੰ ਮੌਕਾ ਦੇ ਦਿਓ। ਜੀ ਜੀ ਬਿਲਕੁਲ। ਪਰ ਅਜੇ ਵੀ ਦੋਏ ਧਿਰਾਂ ਆਮੋ ਸਾਹਮਣੇ ਹੋ ਕੇ ਵੀ ਕਿਸੇ ਨਵੇਂ ਲਈ ਥਾਂ ਨਹੀਂ ਛੱਡ ਰਹੀਆਂ। ਉਧਰ ਵੀ ਉਹੀ ਲੀਡਰ ਨੇ ਤੇ ਇੱਧਰ ਵੀ ਉਹੀ ਲੀਡਰ ਸੀ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ 8 ਜਣੇ ਜਿਹੜੇ ਕੱਢੇ ਨੇ, ਉਹਨਾਂ ਚ ਗੁਰਪ੍ਰਤਾਪ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਸਿਕੰਦਰ ਸਿੰਘ ਮਲੂਕਾ, ਪਰਵਿੰਦਰ ਸਿੰਘ ਢੀਂਡਸਾ, ਸੁਰਿੰਦਰ ਸਿੰਘ ਠੇਕੇਦਾਰ ਤੇ ਚਰਨਜੀਤ ਸਿੰਘ ਬਰਾੜ। ਠੀਕ ਹੈ ਜੀ। ਹੁਣ ਇਹਨਾਂ ਦੇ ਨਾਲ 7 ਵਿਧਾਨ ਸਭਾ ਹਲਕਿਆਂ ਦੇ ਜਿਹੜੇ ਹਲਕਾ ਇੰਚਾਰਜ ਸੀਗੇ ਉਹ ਵੀ ਘਰੇ ਤੌਰ ਤੇ, ਉਹਨਾਂ ਚ ਰਾਜਪੁਰੇ ਦਾ ਵੀ, ਘਨੌਰ ਦਾ ਵੀ, ਸਨੌਰ ਦਾ ਵੀ, ਸਮਾਣੇ ਦਾ ਵੀ, ਗੜ੍ਹਸ਼ੰਕਰ ਦਾ ਵੀ, ਨਕੋਦਰ ਦਾ ਵੀ, ਭੁਲੱਥ ਦਾ ਵੀ, ਇਹਨਾਂ ਦੇ ਹਲਕਾ ਇੰਚਾਰਜਾਂ ਦੀ ਛੁੱਟੀ ਹੋ ਗਈ। ਠੀਕ ਹੈ। ਪਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਦੂਏ ਪਾਸੇ ਭਾਜਪਾ ਵਾਲੇ ਪਾਸੇ ਚਲਾ ਗਿਆ ਸੀ, ਪਰ ਮਲੂਕਾ ਹੋਰੀ ਅਜੇ ਪਾਰਟੀ 'ਚ ਸੀ। ਉਸ ਸਮੇਂ ਅਕਾਲੀ ਦਲ ਡਰਦਾ ਸੀ ਕਿ ਕਾਹਨੂੰ ਕੋਈ ਪੰਗਾ ਲੈਣਾ, ਹਲੇ ਸ਼ਾਂਤੀ ਰੱਖੋ, ਹੈਨਾ। ਹੁਣ ਵੀ 8 ਜਣੇ ਕੱਢੇ ਜੀ, 8 ਚ ਪਰਵਿੰਦਰ ਢੀਂਡਸਾ ਦਾ ਕੱਢਿਆ, ਸੁਖਦੇਵ ਸਿੰਘ ਢੀਂਡਸਾ ਦਾ ਨਾਂ ਅੱਜ ਭੁੱਲ ਗਏ ਜਾਂ ਬਚਾਇਆ। ਜਦੋਂ ਸੁਖਦੇਵ ਢੀਂਡਸਾ, ਪਰਵਿੰਦਰ ਢੀਂਡਸਾ ਉਹਨਾਂ ਦੀ ਵਾਪਸੀ ਹੁੰਦੀ ਆ ਤਾਂ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ। ਜੀ ਬਿਲਕੁਲ। ਕਿ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਤੇ ਹੁਣ ਸਾਡੇ ਪਾਪਾ ਜੀ ਵਰਗੇ ਇਹ ਨੇ, ਉਹਨਾਂ ਬਜ਼ੁਰਗਾਂ ਵਾਲੀ ਥਾਂ ਤੇ ਇਹ ਨੇ, ਹੁਣ ਇਹਨਾਂ ਨੂੰ ਅਸੀਂ ਸਰਪ੍ਰਸਤ ਬਣਾਉਣੇ। ਜਾਂ ਤਾਂ ਤੁਸੀਂ ਮੂੰਹ ਜਵਾਨੀ ਬਣਾਇਆ ਸੀ, ਜੀ ਜੀ ਬਿਲਕੁਲ, ਦਿੱਤਾ ਹੀ ਨਹੀਂ, ਇਸ ਲਈ ਹੁਣ ਕੱਢਣ ਦੀ ਲੋੜ ਨਹੀਂ ਪਈ। ਜਾਂ ਤੁਸੀਂ ਮਤਲਬ ਕਿ ਇਸ ਤਰ੍ਹਾਂ ਦਿਖਾ ਰਹੇ ਹੋ ਕਿ ਅਸੀਂ ਭੁੱਲ ਗਏ ਜੀ, ਅਸੀਂ ਹਲੇ, ਹੈਨਾ। ਜਾਂ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਦੇਖੋ ਜੀ ਅਸੀਂ ਸੁਖਦੇਵ ਸਿੰਘ ਢੀਂਡਸਾ ਨੂੰ ਮਾਨਤਾ ਦਿੱਤਾ ਹੋਇਆ। ਹਾਂ ਬਿਲਕੁਲ। ਸੋ ਇਹ ਆਪਣੇ ਆਪ ਚ ਮਤਲਬ ਇੱਕ ਨਵਾਂ ਸਵਾਲ ਖੜਾ ਹੋ ਗਿਆ। ਜਿਵੇਂ ਉਹਨਾਂ ਦੇ ਘਰੇ ਆ ਨਾ, ਮਤਲਬ ਪ੍ਰਤਾਪ ਬਾਜਵੇ ਦੇ ਤੇ ਉਹਦੇ ਭਰਾ ਦੇ ਘਰੇ ਕਿ ਉੱਪਰ ਝੰਡਾ ਹੋਰ, ਥੱਲੇ ਝੰਡਾ ਹੋਰ। ਹੁਣ ਇੱਥੇ ਇੱਕੋ ਘਰ ਦੇ ਵਿੱਚ ਸੁਖਦੇਵ ਢੀਂਡਸਾ, ਪਰਵਿੰਦਰ ਢੀਂਡਸਾ, ਪਰ ਕਿਹੜੇ ਪਾਸੇ ਨੇ ਉਹ? ਸੋ ਪਰ ਇਹ ਕਾਰਵਾਈ ਨੇ ਇੱਕ ਵਾਰ ਇਹ ਸਪਸ਼ਟ ਕਰਤਾ ਕਿ ਅਕਾਲੀ ਦਲ ਆਪਣੀਆਂ ਗਲਤੀਆਂ ਤੋਂ ਅਜੇ ਵੀ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਅਜੇ ਵੀ ਉਹ ਇਸ ਮਸਲੇ ਨੂੰ ਸਹੇਜ ਕੇ, ਨਿਬੇੜ ਕੇ ਦੁਬਾਰਾ ਤੋਂ ਸਰਜੀਤ ਕਰਨ ਵਾਲੇ ਪਾਸੇ ਨੂੰ ਨਹੀਂ ਤੁਰ ਰਿਹਾ। ਉਹ ਆਪਸ ਦੇ ਵਿੱਚ ਲੜ ਰਿਹਾ, ਉਹ ਮਸਲਿਆਂ ਨਾਲ ਨਹੀਂ ਜੂਝ ਰਿਹਾ, ਜਾਂ ਵਿਰੋਧੀ ਧਿਰਾਂ ਦੇ ਨਾਲ ਪੰਜਾਬ ਦੇ ਹੱਕ ਹਕੂਕਾਂ ਲਈ ਲੜਨ ਦੀ ਬਜਾਏ ਉਹ ਆਪਣੀ ਲੀਡਰਸ਼ਿਪ ਦੇ ਵਿੱਚ ਹੀ ਟਾਣੀ ਉਲਝੀ ਹੈ, ਤੇ ਇਹ ਟਾਣੀ ਹੋਰ ਉਲਝੇਗੀ ਅਜੇ, ਕਿਉਂਕਿ ਹੁਣ ਆਮੋ ਸਾਹਮਣਾ ਸਪਸ਼ਟ ਰੂਪ ਚ ਹੋ ਗਿਆ। ਬਿਲਕੁਲ ਜੀ। ਜਦੋਂ ਆਪਾਂ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਨਾ ਸ਼ਰਮਾ ਜੀ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ, ਕੋਈ ਸਮਾਂ ਸੀਗਾ ਸਿਆਣੇ ਪਿੰਡਾਂ ਦੇ ਵਿੱਚ ਗੱਲਾਂ ਕਰਦੇ ਹੁੰਦੇ ਸੀ ਵੀ ਜੇ ਕਿਸੇ ਵਿਆਹ ਦੀ ਬਰਾਤ ਦੇ ਵਿੱਚ ਕੋਈ ਜਥੇਦਾਰ ਖੜਾ ਹੋਣਾ ਨਾ ਤੇ ਉੱਥੇ ਲੋਕ ਦਾਰੂ ਨਹੀਂ ਸੀ ਪੀਂਦੇ, ਕਿ ਜਥੇਦਾਰ ਸਾਹਿਬ ਖੜੇ ਨੇ, ਦਾਰੂ ਨਹੀਂ ਸੀ। ਜੇ ਕਿਸੇ ਦਾ, ਚਲੋ ਕਿਉਂਕਿ ਆਪਾਂ ਪਰਿਵਾਰਾਂ ਦੇ ਵਿੱਚੋਂ ਆ, ਪਿੰਡਾਂ ਦੇ ਵਿੱਚੋਂ, ਤੇ ਝਗੜਾ ਹੋ ਜਾਂਦਾ ਕਿਸੇ ਦਾ, ਮੰਨ ਲਓ ਸਹੁਰਿਆਂ ਦੇ ਨਾਲ ਮੁੰਡੇ ਕੁੜੀ ਦਾ, ਤੇ ਜਦੋਂ ਉਸ ਝਗੜੇ ਦੇ ਵਿੱਚ ਜਥੇਦਾਰ ਪੈ ਜਾਂਦਾ ਤਾਂ ਅਗਲਾ ਕਹਿੰਦਾ ਯਾਰ ਮਕਾਓ ਪਰਾਂ, ਜਥੇਦਾਰ ਸਾਹਿਬ ਨੇ ਇਹ ਗੱਲ ਕਹਿਤੀ। SHO ਵੀ ਕਹਿ ਦਿੰਦਾ ਸੀ ਵੀ ਜੇ ਯਾਰ ਜਥੇਦਾਰ ਨੂੰ ਤੁਸੀਂ ਕਹਿ ਘਵਾ ਕੇ ਆਪਦਾ ਰਾਜੀਨਾਮਾ ਕਰਾ ਲਓ, ਜੋ ਵੀ ਮਾਮਲਾ ਨਿਬੇੜ ਲਓ। ਬਿਲਕੁਲ ਇਹੋ ਜਿਹੀ ਸ਼ਾਖ ਸੀ। ਮਤਲਬ ਸਮੁੱਚਤਾ ਦੇ ਵਿੱਚ ਲੋਕ ਸਮੂਹਿਕ ਤੌਰ ਤੇ ਜਥੇਦਾਰਾਂ ਦਾ ਸਤਿਕਾਰ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਯਾਰ ਇਹ ਬੰਦਾ ਜੇਲ੍ਹਾਂ ਕੱਟ ਕੇ ਆਇਆ, ਇਹ ਬੰਦਾ ਕਿਰਦਾਰ ਹੈ ਜਾਂ ਸੱਚਾ ਸੁੱਚਾ, ਹਾਂ ਇਸ ਬੰਦੇ ਦਾ ਕਿਰਦਾਰ ਹੈ। ਲੋਕ ਮੈਂ ਪਿੰਡਾਂ ਦੇ ਵਿੱਚ ਅਕਸਰ ਹੀ ਇਹ ਗੱਲਾਂ ਸੁਣਦਾ ਸੀ ਆਪਣੇ ਬਜ਼ੁਰਗਾਂ ਤੋਂ ਜਾਂ ਹੋਰ ਲੋਕਾਂ ਤੋਂ, ਉਹ ਕਹਿੰਦੇ ਹੁੰਦੇ ਸੀ ਜਦੋਂ ਕੋਈ ਮੋਰਚੇ ਲੱਗਣੇ ਨਾ, ਮਤਲਬ 60-65 ਦੇ ਦਹਾਕੇ 'ਚ ਜਾਂ ਉਸ ਤੋਂ ਵੀ ਪਹਿਲਾਂ, ਤਾਂ ਕਿਸੇ ਨੇ ਪੁੱਛਣਾ ਵੀ ਜਥੇਦਾਰ ਸਾਹਿਬ ਕਿੱਧਰ ਚੱਲੇ ਆ, ਉਹਨਾਂ ਨੇ ਕਹਿਣਾ ਯਾਰ ਮੋਰਚੇ ਤੇ ਚੱਲਿਆ ਫਲਾਣੇ ਥਾਂ ਅੱਜ, ਜਾਂ ਫਲਾਣੇ ਥਾਂ 'ਚ ਧਰਨਾ ਲਾਉਣਾ, ਜਾਂ ਉਹਨੇ ਆਖਣਾ ਵਾਲਾ 5 ਰੁਪਏ, ਉਦੋਂ ਆਹੀ ਕਰੰਸੀ ਹੁੰਦੀ ਸੀ, ਹਾਲਾ 10 ਰੁਪਏ ਮੇਰੇ ਵੀ ਲੈ ਜਾ, ਮੇਰਾ ਵੀ ਵਿੱਚ ਬਣਦਾ ਸਰਦਾ ਹਿੱਸਾ ਪਾ ਦੀ, ਉੱਥੇ ਲੰਗਰ ਲੱਗੂ ਉੱਥੇ। ਇਹ ਕਿਰਦਾਰ ਸੀਗਾ ਲੋਕਾਂ ਦਾ। ਪਰ ਉਹ, ਹਾਂਜੀ, ਪਰ ਉਹ ਜਿਵੇਂ ਹੁਣ ਆਪਾਂ ਹਰ ਰੋਜ਼ ਹੀ ਚਰਚਾ ਕਰਦੇ ਹਾਂ ਵੀ ਸਿਧਾਂਤ ਤੋਂ ਥਿੜਕਣਾ, ਇੱਕ ਪਰਿਵਾਰ ਦਾ ਕਬਜ਼ਾ, ਤੇ ਅੱਜ ਚੀਜ਼ਾਂ ਦੇਖ ਲਓ ਸਾਹਮਣੇ, ਬਚਿਆ ਖੁਚਿਆ ਅਕਾਲੀ ਦਲ ਆਪਾਂ ਸ਼ਬਦ ਵਰਤਣਾ ਪੈ ਰਿਹਾ ਆਪਾਂ ਨੂੰ, ਹਾਲਾਂਕਿ ਮਲਾਲ ਹੈ ਇਸ ਚੀਜ਼ ਦੇ ਉੱਤੇ ਮੈਨੂੰ ਤਾਂ ਆਪਾਂ ਨੂੰ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਪੰਥਕ ਮਾਮਲੇ ਦੀ ਕਰੀਏ। SGPC ਦੀਆਂ ਵੋਟਾਂ ਬਣਾਉਣ ਦੇ ਵਿੱਚ ਕਹਿੰਦੇ ਸਿੱਖ ਭਾਈਚਾਰਾ ਉਤਸ਼ਾਹ ਨਹੀਂ ਦਿਖਾ ਰਿਹਾ। ਪ੍ਰਵੀਨ ਜੀ, ਆਪਾਂ ਜਿਹੜੀ ਅਕਾਲੀ ਦਲ ਵਾਲੀ ਖਬਰ ਕਰਕੇ ਹਟਿਆ ਨਾ, ਹਾਂਜੀ, ਇਹ ਉਸੇ
ਮਤਲਬ ਉਹਦਾ ਹੀ ਹੱਲ ਹੈ ਇਹ, ਹਾਂਜੀ ਹਾਂਜੀ ਉਹਦਾ ਹੀ ਬਿਲਕੁਲ। ਜਵਾਬ ਹੈ ਇਹ। ਜੇ ਉਹ ਅਕਾਲੀ ਦਲ ਦਾ ਰੂਪ ਰੰਗ ਸਹੀ ਰਿਹਾ ਹੁੰਦਾ, ਉਹਨਾਂ ਦੀ ਕਾਰਗੁਜ਼ਾਰੀ ਸਹੀ ਰਹੀ ਹੁੰਦੀ, ਉਹਨਾਂ ਦੇ ਕੰਮ ਸਹੀ ਰਹੇ ਹੁੰਦੇ, ਤਾਂ ਅੱਜ ਇਹ ਸਥਿਤੀ ਨਾ ਹੁੰਦੀ, ਨਹੀਂ ਹੁੰਦੀ ਸੀ। ਬਿਲਕੁਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਸਿਰਮੌਰ ਸੰਸਥਾ, ਤੇ ਇਹਦਾ ਮਤਲਬ ਕਿ ਵਜੂਦ ਰਹਿਣਾ ਬਹੁਤ ਜ਼ਰੂਰੀ ਹੈ, ਵੱਡਾ ਯੋਗਦਾਨ ਹੈ ਸਿੱਖ ਭਾਈਚਾਰੇ ਨੂੰ ਅਗਾਂਹ ਲਿਜਾਣ ਦੇ ਵਿੱਚ, ਹੈ ਨਾ। ਬੇਸ਼ੱਕ ਸਮੇਂ ਦੇ ਵਹਿਣ ਚ ਕੁਝ ਲੀਡਰ, ਕੁਝ ਜਥੇਦਾਰ, ਕੁਝ ਆਗੂ ਅਜਿਹੇ ਆਏ ਜਿਨ੍ਹਾਂ ਕਾਰਨ ਇਹਦੇ ਸਾਖ ਨੂੰ ਢਾਹ ਲੱਗੀ, ਪਰ ਜੇ ਉਹ ਕੁਝ ਲੀਡਰ ਗਲਤ ਨੇ, ਕੁਝ ਚਿਹਰੇ ਗਲਤ ਨੇ, ਤਾਂ ਉਹਨਾਂ ਨੂੰ ਲਾਂਭੇ ਕਰਨਾ ਚਾਹੀਦਾ, ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਕਸਾਨ ਹੋ ਜਾਵੇ। ਇਹਦੇ ਉੱਤੇ ਗੌਰ ਕਰਨ ਦੀ ਲੋੜ ਹੈ। ਪਰ ਇਹ ਆਪਣੇ ਆਪ ਚ ਸਵਾਲ ਹੈ ਕਿ ਇੰਨੇ ਘਟਨਾਕ੍ਰਮ ਪਿਛਲੇ ਦਿਨਾਂ ਚ ਵਾਪਰੇ, ਜਿਨ੍ਹਾਂ ਦੀ ਆਪਾਂ ਚਰਚਾ ਕਰਦੇ ਹਾਂ, ਜਿਹਦੇ ਹਵਾਲੇ ਨਾਲ ਹੁਣ ਸੁਖਬੀਰ ਬਾਦਲ ਹੋਣੀ ਤਲਬ ਵੀ ਨੇ, ਚੰਦੂ ਮਾਜਰਾ ਹੋਣੀ ਮਾਫੀਆਂ ਵੀ ਮੰਗ ਰਹੇ ਨੇ। ਉਹ ਚਾਹੇ ਡੇਰੇ ਵਾਲਾ ਮਾਮਲਾ ਹੈ, ਚਾਹੇ ਉਹ ਮਾਫੀ ਵਾਲਾ ਮਾਮਲਾ ਹੈ, ਚਾਹੇ ਉਹ ਤੋਂ ਬਾਅਦ ਉਹਦੀਆਂ ਫਿਲਮਾਂ ਰਿਲੀਜ਼ ਕਰਾਉਣ ਵਾਲਾ ਮਸਲਾ ਹੈ, ਚਾਹੇ ਉਹਦੀ ਚਿੱਠੀ ਲਿਆ ਕੇ ਉਸਨੂੰ ਮਾਫ ਕਰਕੇ ਅਖਬਾਰਾਂ ਚ ਇਸ਼ਤਿਹਾਰ ਦੇਣ ਵਾਲਾ ਮਸਲਾ ਹੈ, ਫਿਰ ਉਸ ਤੋਂ ਬਾਅਦ ਬੇਅਦਬੀ ਕਾਂਡ ਨੇ, ਚਾਹੇ ਗੋਲੀ ਕਾਂਡ ਨੇ, ਤੇ ਅਕਾਲੀ ਦਲ ਦੇ ਉੱਤੇ ਲੱਗੇ ਘਪੜਿਆਂ ਦੇ ਦੋਸ਼ ਨੇ, ਮਾਫੀਆ ਰਾਜ ਦੀਆਂ ਗੱਲਾਂ ਨੇ। ਉਹ ਸਾਰੀਆਂ ਚੀਜ਼ਾਂ ਨੇ ਸਿੱਖ ਭਾਈਚਾਰੇ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤਾਂ ਸ਼੍ਰੋਮਣੀ ਅਕਾਲੀ ਦਲ SGPC ਪ੍ਰਤੀ ਵੀ ਬੇਭਰੋਸਗੀ ਪੈਦਾ ਕਰਤੀ। ਉਸ ਬੇਭਰੋਸਗੀ ਦੇ ਵਿੱਚੋਂ ਸਥਿਤੀ ਇਹ ਬਣੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵੱਧ ਰਹੀਆਂ ਹੁਣ। 2011 ਚ 52 ਲੱਖ ਨੇ ਬਣਾਈਆਂ ਸੀ, ਇਸ ਵਾਰ ਅਜੇ ਤੱਕ 27 ਲੱਖ ਨੇ ਬਣਾਈਆਂ, ਲਗਭਗ ਅੱਧੀਆਂ ਵੋਟਾਂ, ਔਰ ਉਹ ਵੀ 3 ਵਾਰ ਸਮਾਂ ਹੱਦ ਵਧਾ ਦਿੱਤੀ ਗਈ ਹੋਵੇ। ਜੀ ਬਿਲਕੁਲ। 21 ਅਕਤੂਬਰ 2023 ਨੂੰ SGPC ਦੀਆਂ ਵੋਟਾਂ ਵੰਡਣ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਜੀ। 15 ਨਵੰਬਰ 2023 ਤੱਕ ਬਣਨੀਆਂ ਸੀ। ਠੀਕ ਹੈ। ਜਦੋਂ ਕੋਈ ਰਫ਼ਤਾਰ ਨਹੀਂ ਫੜੀ, ਕੋਈ ਗਿਣਤੀ ਨਹੀਂ ਆਈ, ਕੋਈ ਉਤਸ਼ਾਹ ਨਹੀਂ ਆਇਆ, ਭਾਈਚਾਰੇ ਨੇ ਵੋਟਾਂ ਬਣਾਉਣ ਚ ਪਹਿਲ ਕਦਮੀ ਨਹੀਂ ਦਿਖਾਈ, ਤਾਂ 15 ਨਵੰਬਰ ਵਾਲੀ ਤਰੀਕ ਵਧਾ ਕੇ 29 ਫਰਵਰੀ 2024 ਕਰਤੀ। ਫਿਰ 29 ਫਰਵਰੀ ਨੂੰ ਵਧਾ ਕੇ 30 ਅਪ੍ਰੈਲ ਕਰਤਾ ਜੀ। ਫਿਰ 30 ਅਪ੍ਰੈਲ ਨੂੰ ਵਧਾ ਕੇ 31 ਜੁਲਾਈ 2024 ਤੱਕ ਲਿਆਏ। ਪਰ ਉਹਦੇ ਬਾਵਜੂਦ ਵੀ ਵੋਟ ਬਣਾਉਣ ਦੀ ਰਫ਼ਤਾਰ ਇਹ ਹੈ ਕਿ 25 ਜੁਲਾਈ ਤੱਕ ਦੇ ਜਿਹੜੇ ਅੰਕੜੇ ਨੇ 27,87,000 ਵੋਟਾਂ ਬਣੀਆਂ ਨੇ। ਸੋ ਇਹ ਜਿਹੜਾ ਪਹਿਲੂ ਹੈ ਕਿ ਲਗਭਗ 50% ਪਿਛਲੇ ਨਾਲੋਂ ਕਮੀ। ਫਿਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਭਾਰ ਦੇਖਦੇ ਰਹੇ ਨੇ ਜਾਂ ਸਿੱਖ ਸਿਆਸਤ ਨੂੰ, ਸਿੱਖ ਮਸਲਿਆਂ ਨੂੰ ਸਮਝਦੇ ਨੇ, ਉਹਨਾਂ ਦਾ ਕਹਿਣਾ ਕਿ ਇਹਦੇ ਵਿੱਚ 2-3 ਪਹਿਲੂ ਨੇ ਜੀ। ਇੱਕ ਪਹਿਲੂ ਤਾਂ ਜਿਹੜਾ ਆਪਾਂ ਵਿਚਾਰ ਕੇ ਹਟੇ ਆ ਕਿ ਬੇਭਰੋਸਗੀ ਆ, ਹੁਣ ਬੇਯਕੀਨੀ ਹੈ ਨਾ, ਰੋਸਾ ਹੈ, ਇਹ ਸਾਰੇ ਕਾਰਨ ਨੇ। ਦੂਸਰਾ ਇਹਦੇ ਵਿੱਚ ਕਹਿੰਦੇ ਕਿ ਨੌਜਵਾਨ ਪੀੜ੍ਹੀ ਬਹੁਤ ਬਾਹਰ ਨੂੰ ਚਲੀ ਗਈ, ਤੇ ਉਹਦੇ ਨਾਲ ਹੀ ਅੱਜ ਕੱਲ੍ਹ ਬਜ਼ੁਰਗਾਂ ਦਾ ਵੀ ਪ੍ਰਸਥਾਨ ਉਵੇਂ ਹੋ ਰਿਹਾ, ਬਾਹਰ ਨੂੰ ਪਲਾਇਨ ਉਵੇਂ ਹੀ ਹੋ ਰਿਹਾ। ਸੋ ਇਹ ਵੀ ਇੱਕ ਪਹਿਲੂ ਹੈ ਨਾ। ਦੂਸਰਾ ਉਹ ਕਹਿੰਦੇ ਕਿ ਵੋਟਾਂ ਬਣਾਉਣ ਦੀ ਪ੍ਰਕਿਰਿਆ ਸਾਰੀ ਸਰਕਾਰੀ ਹੱਥਾਂ 'ਚ ਹੈ। ਅਕਾਲੀ ਦਲ ਹੁਣ ਉਹ ਮਤਲਬ ਜੋਸ਼ ਨਹੀਂ ਦਿਖਾ ਰਿਹਾ, ਸ਼੍ਰੋਮਣੀ ਕਮੇਟੀ ਉਹ ਜੋਸ਼ ਖੁਦ ਨਹੀਂ ਦਿਖਾ ਰਹੀ ਬਿਲਕੁਲ, ਕਿਉਂਕਿ ਉਹਨੂੰ ਲੱਗਦਾ ਕਿ ਜਿੰਨੀਆਂ ਘੱਟ ਬਣ ਜਾਣ ਉਨੀ ਅਸੀਂ ਕੰਟਰੋਲ ਕਰ ਲਾਂਗੇ। ਉਹਨਾਂ ਨੂੰ ਆਪਦਾ ਇਹ ਲੱਗਦਾ ਜੀ ਹੈ ਨਾ। ਤੇ ਹੁਣ ਸਰਕਾਰ ਕਹਿੰਦੇ ਨਾ ਚੱਜ ਨਾਲ ਕੈਂਪ ਬਾਰੇ ਦੱਸਦੀ ਆ, ਨਾ ਪਿੰਡਾਂ 'ਚ ਸਹੀ ਜਾਣਕਾਰੀ ਮਿਲਦੀ ਆ, ਨਾ ਪਤਾ ਲੱਗਦਾ ਹੈ ਨਾ। ਤੇ ਉਹ ਤੋਂ ਬਾਅਦ ਜਿਹੜਾ ਪੈਮਾਨਾ ਹੈ, ਉਹ ਪੈਮਾਨੇ ਤੇ ਬੰਦੇ ਦਾ ਖਰਾ ਉਤਰਨਾ ਵੀ ਜ਼ਰੂਰੀ ਹੈ। ਘੱਟੋ ਘੱਟ ਸਿੱਖੀ ਸਰੂਪ 'ਚ ਤਾਂ ਹੋਵੇ, ਹੈ ਨਾ। ਇਹ ਵੀ ਪੈਮਾਨਾ ਹੈਗਾ ਕਿ ਹਾਂ ਦਾੜਾ ਪ੍ਰਕਾਸ਼ ਹੋਵੇ, ਕੇਸ ਨਾ ਕੱਢਦਾ ਹੋਵੇ, ਇਹਨਾਂ ਬੀਬੀਆਂ ਵੀ ਬਾਲ ਨਾ ਕੱਢਦੀਆਂ ਹੋਣ, ਇਹ ਸਾਰੀ ਪ੍ਰਕਿਰਿਆ ਵੀ ਪੂਰੀ ਹੋਣੀ ਚਾਹੀਦੀ ਹੈ। ਸੋ ਇਹ ਸਾਰੇ ਹਵਾਲਿਆਂ ਦੇ ਵਿੱਚ ਸਰਕਾਰ ਕਹਿੰਦੀ ਠੀਕ ਹੈ ਜੀ, ਜੇ ਕੈਂਪਾਂ 'ਚ ਨਹੀਂ ਆਉਂਦੇ ਹੁਣ ਅਸੀਂ ਘਰੇ ਘਰੇ ਵੋਟਾਂ ਬਣਾ ਦਾਂਗੇ। ਠੀਕ ਹੈ। ਘਰੇ ਘਰੇ ਬਣਾਉਣ ਲਈ ਕਹਿੰਦੇ ਜੀ ਅਸੀਂ ਪਟਵਾਰੀਆਂ ਦੀ ਡਿਊਟੀ ਲਾਤੀ, ਬਲਾਕ ਅਧਿਕਾਰੀਆਂ ਦੀ ਡਿਊਟੀ ਲਾਤੀ। ਮਤਲਬ ਪਟਵਾਰੀ ਤਾਂ ਵਿਚਾਰੇ ਜਿਹੜਾ ਪਹਿਲਾਂ ਆਪਣਾ ਕੰਮ ਉਹ ਨਹੀਂ ਪੂਰਾ ਕਰ ਪਾ ਰਹੇ, ਆ ਨਵਾਂ ਕੰਮ ਉਹ ਕਿੱਥੋਂ ਹੋਣਗੇ। ਸੋ ਇਸ ਲਈ ਇੱਕ ਬੇਭਰੋਸਗੀ, ਦੂਜਾ ਸਰਕਾਰ ਦਾ ਪੈਰ ਪਿਛਾਂ ਖਿੱਚਣਾ, ਅਕਾਲੀ ਦਲ ਦਾ ਮੁੱਖ ਮੋੜ ਕੇ ਖੜਨਾ, ਤੇ ਸੰਗਤ ਦਾ, ਆਵਾਮ ਦਾ ਇਹਨਾਂ ਤੋਂ ਰੋਸਾ ਹੋਣਾ, ਇਹ ਸਾਰੇ ਕਾਰਨ ਬਣਨ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ 'ਚ ਵੀ ਸਿੱਖ ਭਾਈਚਾਰਾ ਉਤਸ਼ਾਹ ਨਹੀਂ ਦਿਖਾ ਰਿਹਾ। ਜੀ ਜੀ। ਕੁਛ ਕੁ ਜਦੋਂ ਅਗਵਾਈ ਦੇ ਵਿੱਚ ਸਵਾਲ ਖੜੇ ਹੁੰਦੇ ਹੋਣ ਨਾ, ਕੁਛ ਮਾਮਲਿਆਂ ਦੇ ਵਿੱਚ ਕਿੰਤੂ ਰਹਿ ਜਾਂਦੇ ਹੋਣ, ਤਾਂ ਲੋਕਾਂ ਦਾ ਉਧਰੋਂ ਮਨ ਉਚਾਟ ਹੋਣਾ ਸੁਭਾਵਿਕ ਜੀ ਗੱਲ ਆ। ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਪਹਿਲੂ ਤੇ ਜ਼ਰੂਰ ਉਹ ਆਸਵੰਦ ਹੋਣਾ ਚਾਹੀਦਾ। ਚਲੋ ਗੱਲ ਤਾਂ ਆਪਾਂ ਕਰ ਹੀ ਲਈ ਆ ਕਿ ਜਦੋਂ ਵੀ ਕਿਤੇ ਸੰਗਤ ਨੂੰ, ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਬਈ ਹੁਣ ਹੱਦੋਂ ਪਾਣੀ ਸਿਰੋਂ ਲੰਘ ਗਿਆ, ਤਾਂ ਪਹਿਲਾਂ ਵੀ ਤੁਸੀਂ ਦੇਖੋ ਗੁਰਦੁਆਰਾ ਸੁਧਾਰ ਲਹਿਰ ਵੀ ਤਾਂ ਇੱਥੋਂ ਹੀ ਨਿਕਲੀ ਸੀ ਨਾ, ਜਦੋਂ ਪਤਾ ਲੱਗ ਗਿਆ ਸੀ ਵੀ ਹੁਣ ਆਪਣੇ ਹੱਥੀਂ ਲੈਣਾ ਹੀ ਪੈਣਾ ਪ੍ਰਬੰਧ। ਪਰ ਹੁਣ ਵੀ ਫਿਰ ਇੱਕ ਵਾਰ ਫਿਰ ਤੋਂ ਆਗੂਆਂ ਦੀ ਨਿਰਾਸ਼ਤਾ ਤੋਂ ਇਹ ਚੀਜ਼ਾਂ ਸਾਰੀਆਂ ਉਪਜੀਆਂ ਨੇ,
ਜਿਵੇਂ ਤੁਸੀਂ ਦੱਸ ਹੀ ਦਿੱਤਾ ਵੀ ਸਰਕਾਰਾਂ ਦੇ ਹੱਥ ਕੰਟਰੋਲ ਤੇ ਦੂਜਾ ਆਗੂਆਂ ਦੇ ਕੁਝ ਫੈਸਲੇ ਜਿਹੜੇ ਪ੍ਰਵਾਨਤ ਨਹੀਂ ਸੀਗੇ ਪਰ ਮਨਜ਼ੂਰ ਕਰਨੇ ਪਏ ਸੰਗਤ ਨੂੰ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਸੀਗੇ ਉਦੋਂ ਕਹਿੰਦੇ ਭਾਜਪਾ ਖੁਸ਼ ਹੈ ਵੀ ਸਰਕਾਰ ਬਣ ਗਈ, ਚਲੋ ਭਾਵਾਂ ਦੀ ਥੋੜੀਆਂ ਸੀਟਾਂ ਹੀ ਆਈਆਂ ਪਰ ਸਰਕਾਰ ਬਣ ਗਈ। ਕਾਂਗਰਸੀ ਜਾਂ ਵਿਰੋਧੀ ਧਿਰਾਂ ਖੁਸ਼ ਸੀ ਵੀ ਚਲੋ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਆਈਆਂ। ਈਵੀਐਮ ਖੁਸ਼ ਸੀ, ਕਹਿੰਦੇ ਕਿ ਚਲੋ ਮੇਰੇ ਤੇ ਕੋਈ ਇਲਜ਼ਾਮ ਨਹੀਂ ਲੱਗਿਆ। ਪਰ ਕਈ ਸ਼ੰਕੇ ਇਹ ਸੀ ਜਿਹੜੇ ਨਿਵਰਤ ਨਹੀਂ ਹੋਏ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਖਬਰਾਂ ਐਸੀਆਂ ਸੀ ਜਿਹੜੀਆਂ ਸੋਚਣ ਤੇ ਮਜਬੂਰ ਕਰਦੀਆਂ ਸੀ ਤੇ ਬੰਦਾ ਸੋਚਦਾ ਸੀਗਾ ਕਿ ਯਾਰ ਖੁਸ਼ ਤਾਂ ਭਾਵੇਂ ਫਿਰ ਕਰੀ ਚੱਲੀਏ ਪਰ ਫਿਰ ਵੀ ਅਣਸੁਲਝੇ ਕਈ ਸਵਾਲ ਸੀਗੇ। ਲੋਕ ਸਭਾ ਚੋਣਾਂ ਨਤੀਜਿਆਂ ਦੇ ਵਿੱਚ, ਚੋਣ ਨਤੀਜੇ ਜਿਹੜੇ ਆਏ ਇਹਨਾਂ ਦੇ ਵਿੱਚ ਕਹਿੰਦੇ ਵੱਡਾ ਖੇਲਾ ਕੋਈ ਉਜਾਗਰ ਹੋਇਆ। ਪੋਲ ਹੋਈਆਂ ਤੇ ਗਿਣੀਆਂ ਵੋਟਾਂ ਦੇ ਵਿੱਚ ਲੱਖਾਂ ਦਾ ਫਰਕ ਹੈ ਤੇ ਜੇਕਰ ਇੱਥੇ ਫਰਕ ਹੈ ਫਿਰ ਤਾਂ ਬਹੁਤ ਸਾਰੀਆਂ ਹੋਰ ਚਰਚਾਵਾਂ ਨੂੰ ਜਨਮ ਦਿੱਤਾ ਜਾਵੇ। ਪ੍ਰਵੀਨ ਜੀ, ਜਦੋਂ ਵੋਟਾਂ ਪੋਲ ਹੋ ਰਹੀਆਂ ਸੀ, 7 ਗੇੜ ਦੀਆਂ ਵੋਟਾਂ ਸੀਗੀਆਂ, 7 ਗੇੜ 'ਚ ਪੋਲਿੰਗ ਹੋਈ ਆ। ਹਾਂਜੀ ਬਿਲਕੁਲ। ਆਪਾਂ ਗੇੜ ਦਰ ਗੇੜ ਚਰਚਾ ਕਰਦੇ ਰਹੇ ਹਾਂ ਕਿ ਵੀ ਵੋਟ ਜਿਸ ਦਿਨ ਪੈ ਰਹੀ ਆ ਉਸ ਦਿਨ ਸ਼ਾਮ ਨੂੰ ਗਿਣਤੀ ਹੋਰ ਦੱਸੀ ਜਾ ਰਹੀ ਆ, ਸਵੇਰ ਨੂੰ ਹੋਰ ਦੱਸੀ ਜਾ ਰਹੀ ਆ, 3 ਦਿਨਾਂ ਬਾਅਦ ਹੋਰ ਆ, 8 ਦਿਨਾਂ ਬਾਅਦ ਹੋਰ ਆ, 10 ਦਿਨਾਂ ਬਾਅਦ ਹੋਰ ਆ। ਮਤਲਬ ਤਕਨੀਕ ਦੇ ਯੁੱਗ ਦੇ ਵਿੱਚ ਜਦੋਂ ਇੱਕ ਬਟਨ ਦੱਬਿਆ ਤੁਹਾਨੂੰ ਪਤਾ ਲੱਗਣਾ ਕਿ ਇੰਨੀਆਂ ਵੋਟਾਂ ਪੋਲ ਹੋਈਆਂ ਤੇ ਤੁਹਾਡੇ ਉਧਰ ਟਿਕ ਵੱਜੀਆਂ ਹੁੰਦੀਆਂ ਤੇ ਮਿਲਾਨ ਕਰਨ 'ਚ ਗੜਬੜ ਕਿਉਂ ਸੀ। ਤੇ ਚੋਣ ਕਮਿਸ਼ਨ ਨੇ ਐਕਟੀ ਸਹੀ ਢੰਗ ਨਾਲ ਇਹ ਡਾਟਾ ਆਪਣੇ ਵੈਬਸਾਈਟਾਂ ਤੇ ਉਜਾਗਰ ਕਿਉਂ ਨਹੀਂ ਕੀਤਾ। ਇਹ ਸਾਰੇ ਸਵਾਲ ਖੜੇ ਸੀ, ਸ਼ੰਕੇ ਸ਼ੋਭੇ ਤਾਂ ਪੈਦਾ ਸੀ, ਆਪਾਂ ਚਰਚਾ ਕਰਦੇ ਰਹੇ। ਬਿਲਕੁਲ ਕਰਦੇ ਰਹੇ। ਪਰ ਹੁਣ ਤਾਂ ਏਡੀਆਰ ਦੀ ਰਿਪੋਰਟ ਕਹਿੰਦੀ ਆ ਜੀ, ਏਡੀਆਰ ਮਤਲਬ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮ, ਉਹਦੀ ਰਿਪੋਰਟ ਕਹਿੰਦੀ ਆ ਕਿ ਵੀ ਵੱਡਾ ਖੇਲਾ ਹੋਇਆ, ਪੋਲ ਹੋਈਆਂ ਵੋਟਾਂ ਤੇ ਗਿਣੀਆਂ ਵੋਟਾਂ ਦੇ ਵਿੱਚ ਬਹੁਤ ਅੰਤਰ ਆ। ਜੀ ਉਹ ਕਹਿੰਦੇ 543 ਚੋਂ 538 ਸੀਟਾਂ ਦੇ ਉੱਤੇ ਗੜਬੜ ਆ। 543 ਚੋਂ 538 ਕਿੰਨੀਆਂ ਬਚੀਆਂ ਜੀ ਪਿੱਛੇ? ਕੁਝ ਕੁ ਮੇਰੇ ਖਿਆਲ 5 ਕੀ ਬਚਦੀਆਂ। ਹਾਂਜੀ 38 ਪੰਜਾਂ ਚੋਂ ਇੱਕ ਸੀਟ ਤਾਂ ਉਹ ਸੀ ਜਿੱਥੇ ਬਿਨਾਂ ਚੋਣ ਤੋਂ ਸੂਰਤ ਦੇ ਵਿੱਚ ਨਤੀਜਾ ਆ ਗਿਆ ਸੀ। ਉਹ ਠੀਕ ਹੈ, 4 ਰਹਿ ਗਈਆਂ। 4 ਦੇ ਵਿੱਚ ਇੱਕ ਅਮਰੇਲੀ ਆ, ਇੱਕ ਅਟੀਗਲ ਆ, ਇੱਕ ਲਾਕਸ਼ਦੀਪ ਆ, ਇੱਕ ਦਾਦਰ ਨਗਰ ਹਵੇਲੀ ਤੇ ਦਮਨਦੀਪ ਆ। ਇਹ 4 ਨੂੰ ਬਾਹਰ ਕਰ ਲਓ, ਠੀਕ ਹੈ। ਤੇ ਉਸ ਤੋਂ ਬਾਅਦ ਕੁੱਲ 538 ਬਚੀਆਂ ਤੇ 538 ਚ ਖੇਲ ਹੋਇਆ। ਉਹ ਅੱਛਾ, 538 ਚੋਂ ਏਡੀਆਰ ਦੀ ਰਿਪੋਰਟ ਕਹਿੰਦੀ 362 ਸੀਟਾਂ ਅਜਿਹੀਆਂ ਨੇ ਜਿੱਥੇ 5.5 ਲੱਖ ਤੋਂ ਵੱਧ ਵੋਟ ਹੈ ਜਿਹੜੀ ਘੱਟ ਗਿਣੀ। 5,54,598 ਵੋਟਾਂ 362 ਸੀਟਾਂ ਦੇ ਹਵਾਲੇ ਨਾਲ ਘੱਟ ਗਿਣੀਆਂ। ਮਤਲਬ ਇਹ ਪੋਲ ਜੇ ਹੋਈਆਂ ਨੇ ਤੇ ਗਿਣੀਆਂ ਨਹੀਂ ਤਾਂ ਫਿਰ ਕਿੰਨਾ ਕੁਝ ਪ੍ਰਭਾਵਿਤ ਕਰ ਗਈਆਂ ਹੋਣਗੀਆਂ। ਜੀ ਸਹੀ ਹੈ, ਬਿਲਕੁਲ। ਅੱਛਾ, ਹੁਣ ਇਹ ਆਪਣੇ ਆਪ 'ਚ ਇੱਕ ਕਮਾਲ ਹੈ ਕਿ ਕਿੰਨਾ ਮਤਲਬ ਕਿ ਆਪਣੇ ਆਪ ਨੂੰ ਗੁਣੀ ਗਿਆਨੀ ਚਤਰ ਸਮਝਦੇ ਹੋਣੇ ਜਿਨ੍ਹਾਂ ਨੇ ਇਹ ਖੇਡ ਰਚੀ ਹੋਣੀ ਕਿ ਵੀ 100 ਚੋਂ ਤੁਸੀਂ 80 ਗਿਣ ਕੇ 100 ਕਹਿੰਦੇ ਚੱਲ ਸਮਝ ਆ ਗਿਆ ਕਿ ਕੁਝ ਖੇਲ ਕਰ ਗਏ, ਪਰ ਘੱਟ ਪਈਆਂ ਨੂੰ ਵੱਧ ਗਿਣ ਜਾਣ ਇਹ ਵੀ ਕਲਾ ਆ ਗਈ ਹੈ ਉਹਨਾਂ ਕੋਲ। ਉਹ ਅੱਛਾ, 176 ਸੀਟਾਂ ਦੇ ਉੱਤੇ 35,000 ਤੋਂ ਵੱਧ ਵੋਟ ਵੱਧ ਗਿਣੀ ਗਈ। 176 ਸੀਟਾਂ ਤੇ 35,093 ਵੋਟਾਂ ਜਿਹੜੀਆਂ ਪੋਲ ਵੀ ਨਹੀਂ ਹੋਈਆਂ ਉਹ ਵੀ ਗਣੀਆਂ। ਸੋ ਇਹਦਾ ਮਤਲਬ ਕੋਈ ਵੱਡਾ ਖੇਲ ਹੋਇਆ। ਹੁਣ ਏਡੀਆਰ ਦੀ ਰਿਪੋਰਟ ਨੇ ਕਿਹਾ ਕਿ 5,94,598 ਵੋਟਾਂ ਘੱਟ ਗਿਣੀਆਂ, 35,093 ਵੋਟਾਂ ਵੱਧ ਗਿਣੀਆਂ। ਇਹਦਾ ਮਤਲਬ 5,99,691 ਵੋਟਾਂ ਦਾ ਗੜਬੜ ਹੈ। ਠੀਕ ਹੈ, ਕੁੱਲ ਵੋਟਾਂ 5,90,000 ਦੇ ਕਰੀਬ ਨੇ ਜਿਹੜੀਆਂ ਪੋਲਿੰਗ ਤੇ ਗਿਣਤੀ ਦੇ ਵਿੱਚ ਅੰਤਰ ਦੱਸਦੀਆਂ ਨੇ। ਸੋਨੇ ਦਾ ਜਵਾਬ ਕਿਹਨੇ ਦੇਣਾ? ਏਡੀਆਰ ਦੀ ਰਿਪੋਰਟ ਕਹਿੰਦੀ ਜੀ ਚੋਣ ਕਮਿਸ਼ਨ ਨਾ ਇਹਦਾ ਜਵਾਬ ਦਿੰਦਾ, ਨਾ ਇਹਦੇ ਪਰ ਚਰਚਾ ਕਰਦਾ, ਨਾ ਸਾਨੂੰ ਸਵਾਲ ਕਰਦਾ ਹੈ ਨਾ ਸੰਸਦ 'ਚ ਬੈਠੀ ਸੱਤਾਧਾਰੀ ਧਿਰ ਬੋਲਦੀ ਹੈ ਤੇ ਨਾ ਹੀ ਭਾਰਤ ਦਾ ਨੈਸ਼ਨਲ ਮੀਡੀਆ ਇਸ ਰਿਪੋਰਟ ਤੇ ਚਰਚਾ ਕਰ ਰਿਹਾ। ਜੀ ਬਿਲਕੁਲ। ਸੋ ਇਸ ਰਿਪੋਰਟ ਨੂੰ ਦਬਾਇਆ ਲੁਕੋਇਆ ਕਿਉਂ ਜਾ ਰਿਹਾ? ਪ੍ਰਵੀਨ ਜੀ, ਜਿਹੜੀ ਸੀਟ ਤੇ 1000, 1200, 2000, 5000 ਤੱਕ ਨਾਲ ਵੀ ਨਤੀਜੇ ਆਏ ਨੇ, ਉੱਥੇ ਆ 5.5 ਲੱਖ ਦਾ ਫਰਕ ਜਾਂ ਉਹ 35,000 ਵਾਲਾ ਫਰਕ ਜਾਂ ਆਪਾਂ 5,90,000 ਟੋਟਲ ਕਹਿੰਦੇ ਆ, ਇਹਦਾ ਮਤਲਬ ਕਿੰਨੀਆਂ ਸੀਟਾਂ ਦਾ ਖੇਲਾ ਹੋਇਆ। ਅਸੀਂ ਨਹੀਂ ਕਹਿੰਦੇ ਹੋ ਸਕਦਾ ਕਿ ਜਿਹੜੀ ਧਿਰ ਸੱਤਾ 'ਚ ਉਹਨਾਂ ਦੀਆਂ ਵਾਧੀਆਂ ਹੋਣ, ਮੈਂ ਕਹਿੰਦਾ ਹਾਂਜੀ ਹੋ ਸਕਦਾ ਉਹਦੀਆਂ ਵਾਧੀਆਂ ਹੋਣ, ਪਰ ਇੰਨਾ ਤਾਂ ਸਾਰਿਆਂ ਨੂੰ ਪਤਾ ਕਿ ਚੋਣ ਕਮਿਸ਼ਨ ਕਿਹਦੀ ਝੋਲੀ 'ਚ ਹੈ। ਹਾਂ ਬਿਲਕੁਲ। ਤੇ ਜੇ ਚੋਣ ਕਮਿਸ਼ਨ ਖੇਡ ਕਰ ਰਿਹਾ ਤਾਂ ਕਿਹਨਾਂ ਲਈ ਕਰ ਰਿਹਾ? ਫਿਰ ਫਾਇਦਾ ਕਿਹਨੂੰ ਹੋ ਰਿਹਾ ਉਹਦਾ? ਏਡੀਆਰ ਨੇ ਰਿਪੋਰਟ ਤਾਂ ਦੇ ਦਿੱਤੀ, ਏਡੀਆਰ ਨੇ ਇਹ ਨਹੀਂ ਦੱਸਿਆ ਕਿ ਇਹਦੇ ਨਾਲ ਕਿੰਨੀਆਂ ਸੀਟਾਂ ਦੀ ਜਿਤਾਰ ਦਾ ਫਰਕ ਪੈ ਰਿਹਾ। ਇਹ ਅੰਕੜੇ ਤਾਂ ਉਹਨੇ ਨਹੀਂ ਦਿੱਤੇ, ਪਰ ਇਹ ਇੰਨਾ ਕਹੀ ਕਿ ਇਸ਼ਾਰਾ ਬਹੁਤ ਹੈ ਕਿ ਵੀ ਆਹ ਖੇਲ ਹੋਇਆ।
ਸੋ ਜੇਕਰ ਆਪਾਂ ਸੀਟਾਂ ਦੇ ਹਿਸਾਬ ਨਾਲ ਦੇਖੀਏ 240 ਸੀਟਾਂ ਆਈਆਂ ਭਾਜਪਾ ਨੂੰ, 400 ਪਾਰ ਦਾ ਨਾਅਰਾ ਸੀ ਜੀ ਹੈ ਨਾ, 32 ਸੀਟਾਂ ਘੱਟ ਆਈਆਂ ਬਹੁਮਤ ਤੋਂ, ਪਰ ਐਨਡੀਏ ਕੋਲ 293 ਆ ਗਈਆਂ ਤੇ ਸਰਕਾਰ ਬਣ ਗਈ। ਵਿਰੋਧੀ ਧਿਰ 100 ਦੇ ਵੀ ਨਹੀਂ ਗਈ ਕਾਂਗਰਸ ਤਾਂ 99 ਤੇ ਰਹਿ ਗਈ, ਪਰ ਅਗਲਿਆਂ ਕੋਲ ਇੰਡੀਆ ਗੱਠਜੋੜ 'ਚ 234 ਆ ਗਈਆਂ ਤੇ ਵਿਰੋਧ 'ਚ ਬੈਠਣ ਦੀ ਚੰਗੀ ਗਿਣਤੀ ਆ ਗਈ। ਸੋ ਜਿਵੇਂ ਤੁਸੀਂ ਸ਼ੁਰੂ 'ਚ ਕਿਹਾ, ਬਿਲਕੁਲ ਦੋ ਹੀ ਤਰ੍ਹਾਂ ਬਾਗੋ ਬਾਗ ਸਾਰੀਆਂ ਉਹ ਜਿੱਤ ਕੇ ਖੁਸ਼ ਸੀ, ਉਹ ਵਿਰੋਧ 'ਚ ਬੈਠ ਕੇ ਖੁਸ਼ ਸੀ, ਕਿਉਂਕਿ ਵਿਰੋਧੀ ਵਾਲੀ ਧਿਰ ਨੇ ਵੀ ਕੋਸ਼ਿਸ਼ ਨਹੀਂ ਕੀਤੀ, ਜੇ ਸਰਕਾਰ ਬਣਾਉਣੀ ਨੂੰ ਪਤਾ ਕਿ ਕੱਪੜੇ ਸਾਡੇ ਵੀ ਫਾੜੇ ਜਾਣੇ ਆ। ਬਿਲਕੁਲ ਸਹੀ ਹੈ, ਇਸ ਲਈ ਉਧਰ ਬੈਠਣ 'ਚ ਖੁਸ਼ ਸੀ ਕਿ ਐਕਟੀ ਚੰਗੀ ਤਰ੍ਹਾਂ ਉਹ ਰੋਜ਼ ਚੱਲ ਰਿਹਾ ਉੱਥੇ ਚੱਕਰਵਿਊਹ ਦੇ ਹਵਾਲੇ ਨਾਲ ਚੰਗੇ ਘੇਰੇ ਹੋਏ ਨੇ ਰਾਹੁਲ ਗਾਂਧੀ ਨੇ, ਹੈ ਨਾ। ਸੋ ਪਰ ਹੁਣ ਕੀ ਇਹਦੇ ਉੱਤੇ ਸੰਸਦ ਚਰਚਾ ਕਰੇਗੀ ਕਿ ਲੋਕਤੰਤਰ ਦਾ ਕਹਾਣਾ ਹੈ, ਲੋਕਾਂ ਦੀ ਵੋਟਾਂ ਨਾਲ ਧੋਖਾ ਹੈ, ਹੁਣ ਤਾਂ ਈਵੀਐਮ ਤੋਂ ਵੀ ਅਗਲਾ ਖੇਲ ਆ ਗਿਆ ਨਾ ਮਤਲਬ। ਸੋ ਇਸ ਰਿਪੋਰਟ ਦੇ ਉੱਤੇ ਚੁੱਪ ਕਿਉਂ ਵੱਟੀ ਜਾ ਰਹੀ ਹੈ ਸਰਕਾਰ ਵੱਲੋਂ ਵੀ, ਨੈਸ਼ਨਲ ਮੀਡੀਆ ਵੱਲੋਂ ਵੀ, ਵਿਰੋਧੀ ਧਿਰ ਵੀ ਜੇ ਇਸ ਮੁੱਦੇ ਤੇ ਗੱਲ ਨਹੀਂ ਕਰ ਰਿਹਾ ਹੈ, ਇੱਥੋਂ ਤੱਕ ਕਿ ਚੋਣ ਕਮਿਸ਼ਨ ਇਸ ਮਸਲੇ ਤੇ ਸਫਾਈ ਦੇਣ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ। ਪਰ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜੀ ਖੇਲਾ ਹੋਇਆ। ਜੇ 5,90,000 ਦੇ ਗੇੜ 'ਚ ਵੋਟਾਂ ਘੱਟ ਤੇ ਵੱਧ ਗਿਣੀਆਂ ਜਾ ਰਹੀਆਂ ਨੇ ਤਾਂ ਇਹਦਾ ਮਤਲਬ ਕਿੰਨੀਆਂ ਸੀਟਾਂ ਦੇ ਹਵਾਲੇ ਨਾਲ ਨਤੀਜੇ ਪ੍ਰਭਾਵਿਤ ਹੋ ਸਕਦੇ ਸੀ। ਇਹ ਲੋਕਤੰਤਰ ਦੇ ਘਾਣ ਦਾ ਇੱਕ ਹੋਰ ਦ੍ਰਿਸ਼ ਹੈ ਜਿਹੜਾ ਸਾਹਮਣੇ ਏਡੀਆਰ ਦੀ ਰਿਪੋਰਟ ਨੇ ਲਿਆਂਦਾ। ਪੁਰਾਣੇ ਸਮਿਆਂ 'ਚ ਨਾ ਇੱਕ ਬਜ਼ੁਰਗ ਗੱਲ ਦੱਸਦੇ ਹੁੰਦੇ ਸੀ, ਉਹ ਕਹਿੰਦੇ ਵੀ ਕੋਈ ਕਾਰੋਬਾਰੀ ਕਹਿ ਦਿੰਦੇ ਆ, ਚਲੋ ਆਪਾਂ ਕਿਸੇ ਫਿਰਕੇ ਦਾ ਨਾਮ ਨਹੀਂ ਲੈਂਦੇ, ਉਹਨਾਂ ਦਾ ਕੋਈ ਹਿਸਾਬ ਕਿਤਾਬ ਸੀਗਾ ਤੇ ਉਹਨਾਂ ਨੇ ਜਦੋਂ ਕੀਤਾ ਤੇ ਪੰਜੀ ਦਾ ਕੋਈ ਰੌਲਾ ਪੈ ਗਿਆ। ਕਹਿੰਦੇ ਵੀ ਸੇਠ ਜੀ ਸਾਰੀ ਰਾਤ ਮੋਮਬੱਤੀ ਬਾਲ ਕੇ ਤੇ ਬੈਠੇ ਰਹੇ, ਹਿਸਾਬ ਕਰਦੇ ਰਹੇ ਵੀ ਪੰਜੀ ਦਾ ਘਾਟਾ ਵਾਧਾ ਕਿੱਥੇ, ਪੰਜੀ ਕਿੱਡੀ ਗੱਲ, ਚਲੋ ਜਿਹੜਾ ਉਦੋਂ ਹਜ਼ਾਰਾਂ 'ਚ ਕਾਰੋਬਾਰ ਕਰਦਾ ਉਹਦੇ ਲਈ ਤਾਂ ਫਿਰ ਵੀ ਕੋਈ ਵੱਡੀ ਗੱਲ ਨਹੀਂ। ਉਹ ਜਦੋਂ ਮੁਨੀਮਾ ਨੇ ਪੁੱਛਿਆ ਵੀ ਕਿਉਂ ਮਗਜ਼ ਮਾਰੀ ਆ, ਵੀ ਕੋਈ ਗੱਲ ਨਹੀਂ, ਵੀ ਉਹ ਕੋਈ ਬੈਠਾ ਕਹਿੰਦਾ ਜਿਹਨੂੰ ਜ਼ਿਆਦਾ ਨੀਂਦ ਆਉਂਦੀ ਸੀ, ਉਹ ਕਹਿੰਦਾ ਯਾਰ ਮੇਰੀ ਤਨਖਾਹ ਚੋਂ ਕੱਟ ਲਓ, ਛੱਡੋ ਪਰਾਂ, ਵੀ ਕਿਉਂ ਐਵੇਂ। ਉਹ ਕਹਿੰਦਾ ਗੱਲ ਇੱਥੇ ਨਹੀਂ ਹੈ ਵੀ ਪੰਜੀ ਦਾ, ਉਹ ਕਹਿੰਦਾ ਇਹ ਸਮਝ ਕਿਉਂ ਨਹੀਂ ਆ ਰਹੀ ਗਈ ਕਿੱਧਰ, ਗੱਲ ਇਹ ਆ ਅਸਲ ਦੇ ਵਿੱਚ। ਸੋ ਮਸਲਾ 538 ਦਾ ਤਾਂ ਬਹੁਤ ਵੱਡਾ ਹੈ। ਜੇ ਇੱਕ ਸੀਟ ਤੇ ਵੀ ਮੈਨੂੰ ਲੱਗਦਾ ਕਿ ਹੁੰਦਾ ਕੁਝ 1000 ਵੋਟਾਂ ਦਾ ਵੀ ਹੁੰਦਾ ਤਾਂ ਉਹ ਵੀ ਬਹੁਤ ਵੱਡਾ ਮਸਲਾ ਸੀ, ਪਰ ਮਸਲਾ ਸਿਧਾਂਤ ਦੀ ਗੱਲ ਆ। ਹਾਂਜੀ, ਮਸਲਾ ਤਾਂ ਸਹੀ ਤੇ ਗਲਤ ਦੀ ਗੱਲ ਆ, ਇਹ ਨਹੀਂਗਾ ਕਿ ਕਿੰਨੀਆਂ ਗਿਣਤੀ 'ਚ ਕਿੰਨੀਆਂ। ਏਡੀਆਰ ਬਿਲਕੁਲ ਏਡੀਆਰ ਦੀਆਂ ਪਹਿਲੀਆਂ ਰਿਪੋਰਟਾਂ ਜਿਹੜੀਆਂ ਮੰਨ ਲਓ ਸੱਤਾਧਾਰੀਆਂ ਨੂੰ ਕੋਈ ਨਹੀਂ ਗਵਾਰਾ, ਉਹਨਾਂ ਤੇ ਵੀ ਤਾਂ ਕਿੰਨੀਆਂ ਬੰਦਸ਼ਾਂ ਕਿੱਥੇ ਚੱਲਦੀਆਂ ਨੇ, ਨੈਸ਼ਨਲ ਮੀਡੀਆ ਤੇ ਕਿੱਥੇ ਚਰਚਾ ਹੁੰਦੀ ਹੈ ਉਹਨਾਂ ਤੇ, ਜਦ ਕਿ ਆਪਾਂ ਸ਼ਰਮਾ ਜੀ ਕਿੰਨੀ ਵਾਰੀ ਇਹ ਚਰਚਾ ਕੀਤੀ ਆ ਵੀ ਉਹ ਲੱਖਾਂ ਦੀ ਗਿਣਤੀ 'ਚ ਡਾਟਾ ਖੰਗਾਲਦੇ ਆ, ਏਡੀਆਰ ਵਾਲੇ ਬਹੁਤ ਮਿਹਨਤ ਕਰਦੇ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ, ਜਗਦੀਸ਼ ਭੋਲਾ ਤੇ ਉਹਦੇ 16 ਹੋਰ ਸਾਥੀਆਂ ਨੂੰ ਕਹਿੰਦੇ ਸਜ਼ਾ ਮਿਲੀ ਹੈ ਜੀ। ਬਿਲਕੁਲ ਜੀ, ਜਗਦੀਸ਼ ਭੋਲਾ ਨਾਮੀ ਪਹਿਲਵਾਨ ਰਿਹਾ ਪੰਜਾਬ ਦਾ, ਅਰਜਨ ਅਵਾਰਡੀ ਰਿਹਾ, ਰੁਸਤਮੇ ਹਿੰਦ ਰਿਹਾ ਜੀ, ਹੈ ਨਾ, ਪੰਜਾਬ ਪੁਲਿਸ 'ਚ ਡੀਐਸਪੀ ਰਿਹਾ, ਤੇ ਉਸ ਰੈਂਕ ਤੇ ਰਹਿੰਦੇ ਆ ਕਹਿੰਦੇ ਜੀ ਈਡੀ ਨੇ ਦਾਅਵਾ ਕੀਤਾ ਕਿ ਵੀ, ਸੀਬੀਆਈ ਨੇ ਦਾਅਵਾ ਕੀਤਾ ਕਿ ਵੀ ਇਹ ਤਾਂ ਫਸ ਗਿਆ ਅੰਤਰਰਾਸ਼ਟਰੀ ਡਰੱਗ ਤਸਕਰੀ ਮਾਮਲੇ 'ਚ। 6000 ਕਰੋੜ ਰੁਪਏ ਦੀ ਇੰਟਰਨੈਸ਼ਨਲ ਡਰੱਗ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਨੂੰ ਤੇ 16 ਇਸ ਦੇ ਹੋਰ ਸਾਥੀਆਂ ਨੂੰ, ਜਿਹਦੇ ਵਿੱਚ ਇਹਦੇ ਪਰਿਵਾਰਕ ਜੀਅ ਵੀ ਸ਼ਾਮਲ ਨੇ, ਘਰ ਵਾਲੀ ਤੇ ਸਹੁਰਾ ਤੱਕ ਵੀ ਸ਼ਾਮਲ ਨੇ, ਪਿਤਾ ਹੁਣ ਨਹੀਂ ਰਹੇ, ਨਾਮ ਉਹਨਾਂ ਦਾ ਵੀ ਸੀਗਾ ਇਹਨਾਂ ਵਿੱਚ, ਸੋ ਸਾਰੇ ਸ਼ਾਮਲ ਨੇ। ਸੋ ਇਹ 17 ਜਣਿਆਂ ਨੂੰ ਹੁਣ ਅਦਾਲਤ ਨੇ ਸਜ਼ਾ ਸੁਣਾਈ ਹੈ। ਮਤਲਬ ਚੰਦ ਦਿਨ ਪਹਿਲਾਂ ਜਗਦੀਸ਼ ਭੋਲਾ ਉਹਨਾਂ ਦੇ ਪਿਤਾ ਜਦੋਂ ਚੜ੍ਹਾਈ ਕੀਤੀ ਤਾਂ ਉਹਨਾਂ ਦੇ ਦਾਹ ਸੰਸਕਾਰ ਤੇ ਜਗਦੀਸ਼ ਭੋਲਾ ਬਾਹਰ ਆਇਆ ਤੇ ਉਹਨੇ ਕਿਹਾ ਕਿ ਜੇ ਮੈਂ ਕੁਝ ਗਲਤ ਕੀਤਾ ਮੈਨੂੰ ਫਾਂਸੀ ਲਾ ਦਿਓ। ਇਹਦਾ ਮਤਲਬ ਉਸ ਸਮੇਂ ਦਾ ਜਗਦੀਸ਼ ਭੋਲਾ ਨੂੰ ਇਹ ਅੰਦਾਜ਼ਾ ਹੋ ਗਿਆ ਸੀਗਾ ਕਿ ਮੈਨੂੰ ਇਸ ਮਾਮਲੇ 'ਚ ਸਜ਼ਾ ਹੋਣ ਜਾ ਰਹੀ ਹੈ। ਹੁਣ 7 ਚਾਰਜਸ਼ੀਟਾਂ ਪੇਸ਼ ਹੋਈਆਂ ਇਹਦੇ ਖਿਲਾਫ, ਠੀਕ ਹੈ ਜੀ, ਸਾਰੇ ਕੇਸ ਦੇ ਵਿੱਚ, ਠੀਕ ਹੈ ਜੀ। 4 ਦੇ ਵਿੱਚ ਫੈਸਲਾ ਆਇਆ, 3 'ਚ ਫੈਸਲਾ ਆਉਣਾ, ਕਿਉਂਕਿ ਮਾਮਲਾ ਇਹ 2013 ਦਾ, ਲਗਭਗ 11 ਸਾਲ ਪੁਰਾਣਾ ਮਾਮਲਾ ਤੇ 11 ਸਾਲ ਪੁਰਾਣੇ ਮਾਮਲੇ ਜੇ ਕਿਸੇ ਨੂੰ 3 ਸਾਲ ਦੀ, ਕਿਸੇ ਨੂੰ 5 ਸਾਲ ਦੀ, ਕਿਸੇ ਨੂੰ 10 ਸਾਲ ਦੀ ਸਜ਼ਾ ਹੋਈ ਆ ਤਾਂ ਲਗਭਗ 3-5 ਵਾਲੇ ਤਾਂ ਭੁਗਤ ਚੁੱਕੇ ਨੇ ਤੇ 10 ਵਾਲੇ ਦਾ ਵੀ ਹਿਸਾਬ ਤਾਂ ਨੇੜੇ ਹੀ ਬਣਦਾ ਹੁਣ, ਨੇੜੇ ਬਣਦਾ ਬਿਲਕੁਲ। ਸੋ ਇਹਦਾ ਮਤਲਬ ਜੇ ਸਜ਼ਾ ਨਿਬੜ ਗਈ ਫਿਰ ਬਾਹਰ ਆਉਣਗੇ, ਪਰ ਈਡੀ ਕਹਿੰਦੀ ਕਿ ਨਹੀਂ, ਅਜੇ 3-4 ਸੀਟਾਂ ਪਈਆਂ ਨੇ। ਉਹ ਅੱਛਾ, ਉਹਨਾਂ ਦੇ ਫੈਸਲਾ ਆਉਣਾ ਜੀ 4 ਤੇ ਹੀ ਆਇਆ। 6000 ਕਰੋੜ ਦੀ ਇੰਟਰਨੈਸ਼ਨਲ ਡਰੱਗ ਤਸਕਰੀ ਦੇ ਨਾਲ 400 ਕਰੋੜ ਦੀ ਪ੍ਰਾਪਰਟੀ ਦਾ ਵੀ ਮਾਮਲਾ। ਉਹ ਅੱਛਾ, ਉਹ ਕਹਿੰਦੇ ਕਿ ਇਸ ਪੈਸੇ ਚੋਂ, ਈਡੀ ਦਾ ਦਾਅਵਾ ਕਿ ਇਸ ਪੈਸੇ ਦੇ ਵਿੱਚੋਂ, ਡਰੱਗ ਮਨੀ ਦੇ ਵਿੱਚੋਂ ਬੇਨਾਮੀਆਂ ਜਾਇਦਾਦਾਂ ਬਣਾਈਆਂ ਗਈਆਂ, ਨਾ ਉਹਨਾਂ ਦੇ ਟੈਕਸ ਅਦਾ ਕੀਤੇ ਗਏ, ਨਾ ਉਹਨਾਂ ਦੀ ਮਤਲਬ ਖਰਚੇ ਪਾਣੀ ਦਿਖਾਏ ਗਏ, ਨਾ ਕੁਝ ਦਿਖਾਇਆ ਗਿਆ, ਇਹ 2 ਨੰਬਰ ਦੀ ਪੈਸੇ ਚੋਂ ਬਣਾਏ ਗਏ। ਇਸ ਲਈ ਉਹ 400 ਕਰੋੜ ਦੀ ਜਿਹੜੀ ਜਾਇਦਾਦ ਹੈ ਉਹ ਵੀ ਅਟੈਚ ਹੈ, ਉਹਦੇ ਵਿੱਚ ਮੋਹਾਲੀ ਦੀਆਂ ਕੋਠੀਆਂ ਵੀ ਨੇ, ਪਲਾਟ ਵੀ ਨੇ, ਖੇਤੀ ਵਾਲੀ ਜ਼ਮੀਨਾਂ ਵੀ ਨਾਲ ਦੁਆਲੇ ਹੋਰ ਕਈ ਥਾਵਾਂ ਤੇ ਨੇ, ਉਹ ਸਾਰਾ ਵੀ ਹੈ। ਸੋ ਹੁਣ ਪੂਰਾ ਮਤਲਬ ਕਿ ਜਗਦੀਸ਼ ਭੋਲੇ ਨੂੰ, ਮਨਪ੍ਰੀਤ ਨੂੰ, ਸੁਖਰਾਜ ਨੂੰ, ਸੁਖਜੀਤ ਸੁੱਖੇ ਨੂੰ, ਮਨਿੰਦਰ ਨੂੰ, ਦਪਿੰਦਰ ਹੈਪੀ ਨੂੰ, ਅਵਤਾਰ ਸਿੰਘ ਨੂੰ,
ਇਹਨਾਂ ਨੂੰ 10-10 ਸਾਲ ਦੀ ਸਜ਼ਾ ਹੋਈ ਆ। ਠੀਕ ਹੈ। ਭੋਲੇ ਦੀ ਪਤਨੀ ਗੁਰਪ੍ਰੀਤ ਕੌਰ ਨੂੰ, ਇਸੇ ਤਰ੍ਹਾਂ ਅਵਤਾਰ ਸਿੰਘ ਦੀ ਪਤਨੀ ਸੰਦੀਪ ਕੌਰ ਨੂੰ, ਜਗਵਿੰਦਰ ਕੌਰ ਔਲਖ ਨੂੰ, ਗੁਰਮੀਤ ਕੌਰ ਨੂੰ, ਅਮਰਜੀਤ ਸਿੰਘ ਨੂੰ, ਭੋਲੇ ਦੇ ਸਹੁਰੇ ਦਲੀਪ ਪਾਣ ਨੂੰ, ਇਹਨਾਂ ਨੂੰ 3-3 ਸਾਲ ਦੀ ਸਜ਼ਾ ਹੋਈ ਆ। ਜਦੋਂ ਕਿ ਇਹਦੇ ਵਿੱਚ ਕੁਝ ਕਾਰੋਬਾਰੀ ਵੀ ਵਿੱਚ ਸ਼ਾਮਲ ਹੋ ਗਏ ਸੀ, ਕੁਝ ਹੋਰ ਤਰ੍ਹਾਂ ਵੀ ਸੀ। ਉਸ ਤਹਿਤ ਗੁਰਪ੍ਰੀਤ ਸਿੰਘ ਨੂੰ, ਸੁਭਾਸ਼ ਬਜਾਜ ਨੂੰ, ਅੰਕੁਰ ਬਜਾਜ ਨੂੰ 5-5 ਸਾਲ ਦੀ ਇਹਨਾਂ ਨੂੰ ਹੋਈ ਆ। ਸੋ ਹੁਣ ਇਹ ਸਜ਼ਾ ਤੋਂ ਬਾਅਦ ਅਜੇ 3-4 ਸੀਟਾਂ ਤੇ ਫੈਸਲਾ ਹੋਣਾ, ਉਹਦੇ ਨਾਲ ਮੁਸ਼ਕਲਾਂ ਅਜੇ ਹੋਰ ਵਧਣੀਆਂ, ਹੈ ਨਾ। ਪ੍ਰਾਪਰਟੀ ਸਾਰੀ ਅਟੈਚ ਆ। ਇਹ ਸਾਰੀ ਪ੍ਰਕਿਰਿਆ ਦੇ ਬਾਵਜੂਦ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਨੇ ਕਿ ਜਗਦੀਸ਼ ਭੋਲਾ ਵਾਲੇ ਕੇਸ ਜਿਹਨੂੰ ਜੇ ਅਦਾਲਤ ਨੇ ਨਿਬੇੜਤਾ ਤਾਂ ਇਹ ਤੋਂ ਅੱਗੇ ਕੀ, ਕਿਉਂਕਿ ਜਗਦੀਸ਼ ਭੋਲਾ ਨੇ ਵੱਡੇ ਰਾਜਨੀਤਿਕ ਲੀਡਰਾਂ ਦੇ ਉੱਤੇ ਵੀ ਸਵਾਲ ਖੜੇ ਕੀਤੇ ਹੋਏ ਨੇ। ਵਿਕਰਮ ਮਜੀਠੀਆ ਜਗਦੀਸ਼ ਭੋਲਾ ਦੇ ਨਾਂ ਵਾਲੇ ਸਵਾਲਾਂ ਦੇ ਘੇਰੇ ਚ ਆਇਆ ਸੀ। ਸੋ ਅਜੇ ਵੀ ਉਹਨਾਂ ਦੀਆਂ ਤਰੀਕਾਂ ਚੱਲੀ ਜਾਂਦੀਆਂ ਨੇ, ਖਿੱਚੋਤਾਣ ਚੱਲ ਰਿਹਾ। ਸੋ ਇਸ ਲਈ ਇਹ ਤੋਂ ਬਾਅਦ ਉਹਦੇ ਉੱਤੇ ਵੀ ਸਭ ਦੀ ਨਜ਼ਰ ਆ। ਜਦੋਂ ਕਿ ਮੇਰੇ ਧਿਆਨ ਚ ਆ ਕਿ 2019 ਦੇ ਵਿੱਚ ਇਸੇ ਮਾਮਲੇ ਚ ਸੀਬੀਆਈ ਦੀ ਅਦਾਲਤ ਨੇ 25 ਲੋਕਾਂ ਨੂੰ ਐਨਡੀਪੀਸੀ ਐਕਟ ਦੇ ਤਹਿਤ ਸਜ਼ਾ ਸੁਣਾਈ ਸੀ, ਤੇ ਹੁਣ ਵੀ ਇਹਦੇ ਵਿੱਚੋਂ 4-5 ਚੜਾਈ ਕਰਕੇ ਤਾਂ 17 ਨੂੰ ਸੁਣਾਈ ਹੈ। 23 ਆਰੋਪੀ ਸੀਗੇ ਇਸ ਮਾਮਲੇ ਚ। ਜੀ। ਸੋ ਇਹ ਮਾਮਲਾ ਪੰਜਾਬ ਦੀ ਵਿੱਚ ਰਾਜਨੀਤੀ ਦੇ ਖੇਤਰ ਚ ਇੱਕ ਵੱਡੇ ਭੁਚਾਲ ਵਾਂਗੂ ਆਇਆ ਸੀ। ਜੀ। ਵੱਡੇ ਚਰਚਿਤ ਮਾਮਲਿਆਂ ਚੋਂ ਇੱਕ ਸੀ ਕਿ ਇੰਟਰਨੈਸ਼ਨਲ ਡਰੱਗ ਤਸਕਰੀ ਦਾ ਮਾਮਲਾ, 6000 ਕਰੋੜ ਦਾ ਮਾਮਲਾ, ਤੇ ਉਹਦੇ ਵਿੱਚ ਫਿਰ ਵੱਡੀਆਂ ਧਿਰਾਂ ਦੇ ਚਿਹਰੇ ਜਦੋਂ ਨਾ ਆਉਣ ਲੱਗੇ, ਵੱਡੇ ਨਾਮ ਆਉਣ ਲੱਗੇ, ਕਹਿੰਦੇ ਜੀ ਵਿਰੋਧੀ ਧਿਰਾਂ ਕਹਿੰਦੇ ਸੀ ਵੱਡਾ ਮਗਰਮੱਛ ਦਾ ਨਾਂ ਆ ਗਿਆ, ਪਰ ਹੁਣ ਤੱਕ ਚੱਲਿਆ ਆਉਂਦਾ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਉਹ ਦੋਸ਼ੀ ਹੈ ਜਾਂ ਨਹੀਂ ਹੈ ਨਾ। ਸੋ ਉਸ ਖਿੱਚੋਤਾਣ ਦੇ ਵਿੱਚ ਹੁਣ ਇਸ ਫੈਸਲੇ ਤੋਂ ਬਾਅਦ ਸਭ ਦੀ ਨਜ਼ਰ ਉਧਰ ਨੂੰ ਵੀ ਜਾਏਗੀ, ਉਹ ਮੁੱਦਾ ਫਿਰ ਚਰਚਾ ਚ ਵੀ ਆਏਗਾ ਦੁਬਾਰਾ। ਜੀ ਬਿਲਕੁਲ। ਤੇ ਜਾਂਦੇ ਗੱਲ ਕਰੀਏ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਚਰਚਾ ਦੀ, ਕਹਿੰਦੇ ਇਹਦੀ ਚਰਚਾ ਫਿਰ ਤੋਂ ਆ ਜੀ। ਚਰਚਾ ਤਾਂ ਬਹੁਤ ਵਾਰ ਹੋਲੀ ਪ੍ਰਵੀਨ ਜੀ। ਹਾਂ ਜੀ। ਜਦੋਂ ਸਮੇਂ ਤੋਂ ਪਹਿਲਾਂ ਹੀ ਭੰਗ ਕਰਕੇ ਕਿਹਾ ਕਿ ਅਸੀਂ ਚੋਣਾਂ ਕਰਾਉਣ ਦੀ ਤਿਆਰੀ ਚ ਆ, ਪਰ ਮਾਮਲਾ ਅਦਾਲਤ 'ਚ ਗਿਆ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਗੱਲ ਪਾ ਕੇ ਇਹ ਛੱਡਤਾ, ਤਦ ਵੀ ਚਰਚਾ ਹੋਈ ਸੀ। ਚਰਚਾ ਸਮਾਂ ਮੁੱਕਣ ਤੇ ਜਦੋਂ ਭੰਗ ਕੀਤੀਆਂ ਤੇ ਅਧਿਕਾਰੀਆਂ ਦੇ ਹਵਾਲੇ ਕਰਤੀਆਂ ਪਿੰਡਾਂ ਦੀ ਪੰਚਾਇਤਾਂ, ਚਰਚਾ ਤਦ ਵੀ ਹੋਈ। ਹਾਂਜੀ ਬਿਲਕੁਲ ਹੋਈ। ਚਰਚਾ ਤਦ ਵੀ ਹੁੰਦੀ ਰਹੀ ਕਿ ਭਾਈ ਹੁਣ ਤਾਂ ਸਮਾਂ ਲੰਘਦਾ ਜਾ ਰਿਹਾ, ਲੋਕਾਂ ਨੂੰ ਕੰਮਾਂ ਕਰਨ ਲਈ ਮੁਸ਼ਕਲ ਹੁੰਦੀ ਹੈ। ਪੰਜ ਸਰਪੰਚ ਤੁਹਾਡੇ ਵਾਲੇ ਪਾਸੇ ਜਿਹਨੇ ਬਣਨਾ ਉਹ ਆਪਣੀ ਵੱਖਰੀ ਸਰਪੰਚੀ ਕਰੀ ਜਾਂਦੇ ਨੇ, ਪੁਰਾਣੀ ਅਜੇ ਛੱਡ ਨਹੀਂ ਰਹੇ। ਸੋ ਪਿੰਡਾਂ 'ਚ ਬਹੁਤ ਖਲਾਅ ਪੈਦਾ ਹੋਇਆ, ਲੜਾਈ ਝਗੜੇ ਵਧਣ ਦਾ ਡਰ। ਚੋਣਾਂ ਕਰਾਓ ਤੇ ਵਿਹਲੇ ਕਰੋ। ਪਰ ਸਰਕਾਰ ਨੂੰ ਕਦੇ ਲੱਗਦਾ ਸੀਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਾ ਲਈਏ, ਕਹਿੰਦੇ ਨਹੀਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਅਸਰ ਪਊਗਾ, ਚੋਣਾਂ ਤੋਂ ਬਾਅਦ ਕਰਾ ਲਾਂਗੇ। ਚਰਚਾ ਫਿਰ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਤੁਰੀ, ਫਿਰ ਕਹਿੰਦੇ ਨਹੀਂ ਜਿਮਨੀ ਚੋਣ ਆ ਗਈ ਹੁਣ ਇਹ ਕਰਾ ਲਓ। ਫਿਰ ਕਹਿੰਦੇ ਨਗਰ ਨਿਗਮ ਨਗਰ ਕੌਂਸਲ ਵਾਲਾ ਮਸਲਾ ਵੀ ਵਿੱਚੇ ਖੜਾ ਹੈ, ਇਹਦੇ ਬਾਰੇ ਦੇਖ ਲੈਂਦੇ ਆ। ਫਿਰ ਕਹਿੰਦੇ 4 ਹੋਰ ਜਿਮਨੀ ਚੋਣਾਂ ਨੇ। ਪਰ ਹੁਣ ਜਦੋਂ ਇੱਧਰ 6 ਮਹੀਨੇ ਲੰਘ ਰਹੇ ਨੇ ਤੇ ਉਧਰ ਮਤਲਬ ਇਹ ਵੀ ਹੈ ਕਿ ਜਿਮਨੀ ਚੋਣਾਂ ਦੂਸਰੀਆਂ ਜੇ ਅੱਗੇ ਜਾ ਸਕਦੀਆਂ ਨੇ, ਤਾਂ ਹੁਣ ਇਹ ਇੱਕ ਵਾਰ ਚਰਚਾ ਫਿਰ ਤੁਰੀ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਦਾ ਚੋਣ ਕਮਿਸ਼ਨ ਇਸ ਮਸਲੇ ਤੇ ਇੱਕ ਰਾਏ ਬਣਾ ਰਿਹਾ ਕਿ ਕੀ ਆਪਾਂ ਪੰਚਾਇਤੀ ਚੋਣਾਂ ਕਰਾ ਲਈਏ। ਇੱਕ ਪਾਸੇ ਪਿੰਡਾਂ ਦੇ ਵਿੱਚ ਹਲਚਲ ਪੈਦਾ ਹੋਈ ਹੈ ਜਿਨ੍ਹਾਂ ਨੇ ਸਰਪੰਚ ਪੰਚ ਬਣਨਾ, ਦੂਸਰੇ ਪਾਸੇ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਪੇਂਡੂ ਤੇ ਪੰਚਾਇਤ ਵਿਭਾਗ ਨੂੰ ਚਿੱਠੀ ਲਿਖ ਕੇ ਕਿਹਾ ਕਿ ਵੀ ਰਾਖਵੀਆਂ ਸੀਟਾਂ ਬਾਰੇ ਜਾਣਕਾਰੀ ਸਹੀ ਦਰੁਸਤ ਕਰਕੇ ਹੇਠਾਂ ਤੱਕ ਪਹੁੰਚਦੀ ਕਰੋ, ਡੀਸੀਆਂ ਤੱਕ ਸਾਰਾ ਅੰਕੜਾ ਪਹੁੰਚਦਾ ਹੋਵੇ, ਜਿਹਦੇ ਵਿੱਚ ਪਤਾ ਹੋਵੇ ਕਿ ਕਿਹੜੇ ਪਿੰਡ 'ਚ ਕਿਹੜਾ ਸਰਪੰਚ ਰਾਖਵਾਂ, ਕਿੰਨੇ ਪੰਚ ਰਾਖਵੇਂ ਨੇ, ਕਿਹੜੇ, ਤਾਂ ਕਿ ਉਮੀਦਵਾਰਾਂ ਨੂੰ, ਲੋਕਾਂ ਨੂੰ ਇਹ ਭਰਮ ਭੁਲੇਖਾ ਨਾ ਰਹੇ ਜਦੋਂ ਚੋਣਾਂ 'ਚ ਜਾਇਆ ਜਾਵੇ। ਸੋ ਇਹ ਸਾਰੀ ਪ੍ਰਕਿਰਿਆ ਸੰਕੇਤ ਕਰਦੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ 'ਚ ਪੰਚਾਇਤੀ ਚੋਣਾਂ ਹੋ ਸਕਦੀਆਂ। ਦੇਖਣ ਵਾਲੀ ਗੱਲ ਇਹੀ ਆ ਕਿ ਕੀ ਇਹ 4 ਜਿਮਨੀ ਚੋਣਾਂ ਤੋਂ ਪਹਿਲਾਂ ਜਾਂ 4 ਜਿਮਨੀ ਚੋਣਾਂ ਤੋਂ ਬਾਅਦ। ਪਰ ਅੰਦਾਜ਼ਾ ਇਹ ਹੈ ਕਿ ਜੇਕਰ ਇਹ ਤੇਜ਼ੀ ਫੜਦੀ ਹੈ ਪ੍ਰਕਿਰਿਆ ਤਾਂ ਇਹ ਜਿਮਨੀ ਚੋਣਾਂ ਤੋਂ ਪਹਿਲਾਂ ਹੋ ਸਕਦੀ ਹੈ, ਕਿਉਂਕਿ ਜਿਮਨੀ ਚੋਣਾਂ ਹੁਣ ਹਰਿਆਣੇ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੋਣ ਦੀ ਉਮੀਦ ਹੈ। 30 ਸੀਟਾਂ ਤੇ ਜਿਮਨੀ ਚੋਣਾਂ ਦੇਸ਼ ਦੇ ਵਿੱਚ ਉਹ ਇਕੱਠੀ ਹੋਣੀ ਹੈ। ਹੁਣ ਪੰਜਾਬ ਵਾਲੀਆਂ 4 ਵੀ ਨੇ। ਸੋ ਹੁਣ ਜੇ ਪੰਚਾਇਤੀ ਹੁੰਦੀਆਂ ਤਾਂ 2018 'ਚ ਜਦੋਂ ਕਾਂਗਰਸ ਦੇ ਟਾਈਮ 'ਚ ਪੰਚਾਇਤਾਂ ਚੁਣੀਆਂ ਗਈਆਂ ਸੀ ਤਾਂ 13,000 ਤੋਂ ਵੱਧ 13,276 ਦੇ ਕਰੀਬ ਸਰਪੰਚ ਸੀਗੇ ਜਿਹੜੇ ਚੁਣੇ ਗਏ ਸੀ। ਇਸੇ ਤਰ੍ਹਾਂ 83,000 ਤੋਂ ਵੱਧ 83,831 ਪੰਚ ਚੁਣੇ ਗਏ ਸੀ। ਸੋ ਹੁਣ ਇਸੇ ਪ੍ਰਕਿਰਿਆ ਲਈ ਨਵੇਂ ਸਰਪੰਚ ਪੰਚ ਬਣਨ ਲਈ ਤਿਆਰ ਖੜੇ ਨੇ। ਸੋ ਦੇਖਦੇ ਹਾਂ ਜੀ ਲੋਕ ਫਤਵਾ ਕਿਹਨੂੰ ਮਿਲਦਾ, ਪਰ ਪਹਿਲਾਂ ਚੋਣਾਂ ਦਾ ਐਲਾਨ ਤਾਂ ਹੋਵੇ ਜੀ। ਸੋ ਤਿਆਰੀ ਦੀ ਚਰਚਾ ਹੀ ਹੈ, ਅਜੇ ਐਲਾਨ ਨਹੀਂ। ਬਿਲਕੁਲ, ਮੈਨੂੰ ਚੰਗੀ ਤਰ੍ਹਾਂ ਯਾਦ ਆ ਸ਼ਰਮਾ ਜੀ, ਜਦੋਂ ਪਹਿਲੀ ਵਾਰੀ ਸਰਕਾਰ ਨੇ ਯੂ ਟਰਨ ਮਾਰਿਆ ਸੀ ਇਸ ਮਾਮਲੇ ਦੇ ਵਿੱਚ, ਜਾਂ ਉਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਐਲਾਨ ਹੋਇਆ ਸੀਗਾ, ਮੈਨੂੰ ਯਾਦ ਆ ਤੁਸੀਂ ਕਿਹਾ ਸੀਗਾ ਵੀ ਅਸਲ ਦੇ ਵਿੱਚ ਸਰਕਾਰ ਚਾਹੁੰਦੀ ਹੈ ਵੀ ਲੋਕ ਸਭਾ ਚੋਣਾਂ ਤੱਕ ਲੋਲੀਪੌਪ ਦੇ ਰੱਖੀਏ, ਪਿੰਡਾਂ ਦੇ ਵਿੱਚੋਂ ਵੋਟਾਂ ਪੈ ਜਾਣਗੀਆਂ। ਮੰਨ ਲਓ 4 ਧੜੇ ਆ, ਚੋਣ ਲੜਨੀ ਚਾਹੁੰਦੇ ਆ, ਇੱਛੁਕ ਕਿਹੜਾ ਨਹੀਂ ਹੁੰਦਾ। ਸੋ ਉਹਨੂੰ ਹਰੇਕ ਨੂੰ ਲੋਲੀਪੌਪ, ਭਾਈ ਤੂੰ ਬਣੇਗਾ, ਤੇਰੀ ਹਮਾਇਤ ਕਰਾਂਗੇ, ਐਂ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਤੇ ਉਹ ਹਾਂਜੀ ਉਹ ਵੀ ਟਾਈਮ ਲੰਘਾਇਆ, ਪਰ ਉਹ ਮੇਰੇ ਖਿਆਲ ਨਾਲ ਉਹ ਜਿਹੜੇ ਆਸ ਮੁਤਾਬਕ ਨਤੀਜੇ ਸੀ ਉਹ ਨਹੀਂ ਮਿਲੇ। 13-0 ਕਰਨ ਨੂੰ ਫਿਰਦੇ ਸੀ, ਕੰਮ ਨਹੀਂ ਕੀਤਾ ਲੋਲੀਪੌਪ। ਹਾਂਜੀ ਲੋਲੀਪੌਪ ਕੰਮ ਨਹੀਂ ਕੀਤਾ। ਫਰਕ ਪੈਂਦਾ ਹੋਊਗਾ, ਚਲੋ ਆਪਾਂ ਇਹ ਨਹੀਂ ਕਹਿੰਦੇ ਸਿਆਸੀ ਜੋੜ ਤੋੜ ਦੇ ਹਿਸਾਬ ਦੇ ਨਾਲ, ਪਰ ਇਹ ਪੇਂਡੂ ਇਕਾਈਆਂ ਨੇ
ਆਪਾਂ ਹਰ ਵਾਰੀ ਇਹ ਜ਼ਿਕਰ ਕਰਦੇ ਹੁੰਦੇ ਆ ਵੀ ਜਦੋਂ ਇਹ ਪੇਂਡੂ ਇਕਾਈਆਂ ਇਹਨਾਂ ਦੇ ਉੱਤੇ ਸਿਆਸਤ ਕਰਨ ਦੀ ਥਾਂ ਤੇ ਇਹਨਾਂ ਦੇ ਜਿਹੜੇ ਬਣਦੇ ਹੱਕ ਹਕੂਕ ਨੇ 73ਵੀਂ ਸੋਧ ਆ ਜਾਂ ਹੋਰ ਫਾਈਨੈਂਸ਼ੀਅਲੀ ਤੌਰ ਤੇ ਜਿਹੜੇ ਇਹਨਾਂ ਨੂੰ ਅਧਿਕਾਰ ਮਿਲਣੇ ਨੇ ਫੈਸਲੇ ਲੈਣ ਦੇ, ਉਹ ਸਗੋਂ ਲਾਗੂ ਹੋ ਜਾਣੇ ਚਾਹੀਦੇ ਆ, ਬਜਾਏ ਇਸ ਦੇ ਕਿ ਵੋਟਾਂ ਤਾਂ ਹੁਣ ਸਰਪੰਚ ਨੇ ਥੋੜੋ ਘਰੋਂ ਪਾ ਦੇਣੀਆਂ, ਵੋਟਾਂ ਤਾਂ ਲੋਕ ਆਪੇ ਹੀ ਪਾ ਦੇਣਗੇ ਤੁਹਾਨੂੰ ਜਦੋਂ ਤੁਹਾਡੇ ਤੋਂ ਖੁਸ਼ ਹੋਏ। ਬਿਲਕੁਲ ਬਿਲਕੁਲ, ਕੰਮ ਵੀ ਤੇ ਦੂਸਰਾ ਪਿੰਡਾਂ ਦੇ ਵਿੱਚ ਭਾਈਚਾਰਕ ਤੌਰ ਤੇ ਵੀ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਜੇਕਰ ਪੰਚਾਇਤਾਂ ਇਸ ਵਾਰ ਪਿੰਡਾਂ ਦੀਆਂ ਬਣਨ, ਪਾਰਟੀਆਂ ਦੀਆਂ ਨਾ ਬਣਨ, ਪਾਰਟੀਆਂ ਦੀਆਂ ਨਾ ਵੱਧ ਭਲਾ ਹੋ ਸਕਦਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਪਿਛਲੇ 15-20 ਸਾਲਾਂ ਚ ਤਾਂ ਇਹ ਸਗੋਂ ਬਹੁਤ ਜ਼ਿਆਦਾ ਗੰਦਲਾ ਹੋ ਗਿਆ, ਲੋਕ ਬੋਲਣੋਂ ਹਟ ਜਾਂਦੇ। ਹਾਂਜੀ, ਅਕਾਲੀ ਕਾਂਗਰਸੀਆਂ ਦੀਆਂ ਜਿਹੜੇ ਗਰੁੱਪ ਸੀਗੇ ਉਹ ਦੋ ਗਰੁੱਪ ਆਮੋ ਸਾਹਮਣੇ ਰਹਿੰਦੇ ਸੀ, ਹੁਣ ਉਹਦੇ ਵਿੱਚ ਦੋ ਧੜੇ ਹੋਰ, ਭਾਜਪਾ ਤੇ ਆਮ ਆਦਮੀ ਪਾਰਟੀ ਚਾਰ ਧੜੇ ਹੋ ਗਏ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ ਜੀ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।